ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ ਜੀ। ਸਰੋਤੇ ਪ੍ਰੋਗਰਾਮ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, YouTube ਦੇ ਉੱਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਜਨਵਰੀ ਦੀ 31 ਤਰੀਕ ਆ, ਦਿਨ ਸ਼ੁੱਕਰਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਕਵਰ ਕੈਲੀਫੋਰਨੀਆ ਦੇ ਤਹਿਤ ਹੈਲਥ ਇੰਸ਼ੋਰੈਂਸ ਕਰਵਾਉਣੀ ਹੈ, ਅਪਡੇਟ ਕਰਵਾਉਣੀ ਹੈ, ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਇਸ ਦੇ ਨਾਲ ਟਿਰਕੀਅਨ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀ ਪਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਿਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਟੈਕਸ ਪੇਰੋਲ ਵੀਜ਼ਾ OCI ਕਾਰਡ ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਹਰਜੀਤ ਸਿੰਘ ਲੈਥਰੋਪ, ਗੁਰਮੇਲ ਬਾਸੀ ਐਲਗਰੋਵ, ਊਡਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਹੈ, ਡੈਟ ਨੂੰ ਕੰਸੋਲੀਡੇਟ ਕਰਨਾ ਹੈ। ਕਾਲ ਕਰੋ 8888889914। ਹਰਨੇਕ ਸਿੰਘ ਪਾਬਲਾ, ਰੈਂਟਨ ਵਾਸ਼ਿੰਗਟਨ, ਤਲਵਿੰਦਰ ਸਿੰਘ ਗਿੱਲ, ਜਗਦੀਸ਼ ਚੌਹਾਨ, ਰਮਿੰਦਰ ਬਸਰਾ, ਮੇਜਰ ਸਿੱਧੂ, ਵਿੰਦਰ ਧਾਲੀਵਾਲ ਬੇਕਰਸਫੀਲਡ, ਰਿਐਲਟਰ ਕਮਲਜੀਤ ਕੌਰ ਇੰਡੀਆਨਾ 'ਚ ਘਰ ਖਰੀਦਣਾ ਹੈ, ਵੇਚਣਾ ਹੈ, ਕਸਟਮ ਘਰ ਬਣਵਾਉਣਾ, ਇਨਵੈਸਟਮੈਂਟ ਪ੍ਰਾਪਰਟੀ ਬਾਏ ਕਰਨੀ ਹੈ। ਕਾਲ ਕਰੋ 3179099295। ਤੇ ਰਸਟਿਕਾ ਕੇਕ ਐਂਡ ਬੇਕਰੀ ਕਲੋਵਿਸ, ਇਹਨਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਮੌਕੇ ਦੇ ਲਈ ਕੇਕ ਬਣਵਾ ਸਕਦੇ ਹੋ। ਕਸਟਮ ਕੇਕ ਵੀ ਬਣਾਉਂਦੇ ਨੇ, ਰੈਗੂਲਰ ਕੇਕ ਵੀ ਇੱਥੇ ਅਵੇਲੇਬਲ ਨੇ, ਐਗਲੈਸ ਕੇਕ ਵੀ ਮਿਲਦੇ ਨੇ। ਕਾਲ 5599407272 ਦੇ ਉੱਤੇ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ ਜੀ। ਪਿਛਲੇ ਕੁਝ ਦਿਨਾਂ ਤੋਂ ਜਦੋਂ ਤੋਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਚਾਰਜ ਸਾਂਭੇ ਹੋਏ ਹੈਗੇ ਆ, ਪਹਿਲੇ 5-6 ਦਿਨ ਲਗਾਤਾਰ ਇਮੀਗ੍ਰੇਸ਼ਨ ਦੀਆਂ ਹੀ ਖਬਰਾਂ ਹੁੰਦੀਆਂ ਸੀ 70-80%। ਤੇ ਪਿਛਲੇ 2 ਦਿਨਾਂ 'ਚ ਜੋ ਬਹੁਤ ਹੀ ਦਰਦਨਾਕ ਹਾਦਸਾ ਹੋਇਆ ਸੀ ਵਾਸ਼ਿੰਗਟਨ DC ਦੇ ਵਿੱਚ, ਜਿਹਦੇ ਵਿੱਚ ਇੱਕ ਜਹਾਜ਼ ਆਰਮੀ ਦੇ ਹੈਲੀਕਾਪਟਰ ਨਾਲ ਟਕਰਾ ਗਿਆ, ਜਿਹਦੇ ਨਾਲ 64 ਲੋਕਾਂ ਦੀ ਮੌਤ, 67 ਲੋਕਾਂ ਦੀ ਐਕਚੁਅਲੀ, 3 ਜੋ ਸੀਗੇ ਹੈਲੀਕਾਪਟਰ ਦੇ ਵਿੱਚ ਵੀ ਸੀਗੇ, ਉਹਨਾਂ ਦੀ ਜਿਹੜੀ ਮੌਤ ਹੋ ਗਈ। ਸੋ ਅੱਜ ਦੀਆਂ ਜਿਹੜੀਆਂ ਖਬਰਾਂ ਆ ਉਹ ਸਾਰੀਆਂ ਦੁਨੀਆ ਦੀਆਂ ਅਖਬਾਰਾਂ ਦੇ ਵਿੱਚ ਟੈਰਿਫਸ ਨੂੰ ਲੈ ਕੇ ਆ ਵੀ ਇਸ ਸ਼ਨੀਚਰਵਾਰ ਤੋਂ, ਯਾਨੀ ਕਿ ਕੱਲ ਤੋਂ, ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ ਕੈਨੇਡਾ, ਮੈਕਸੀਕੋ ਤੇ ਚਾਈਨਾ ਦੇ ਉੱਤੇ ਟੈਰਿਫ ਵਧਾਉਣ ਜਾ ਰਹੇ ਆ। ਉਹਦਾ ਅਸਰ ਸਾਡੇ ਉੱਤੇ ਕੀ ਪਊਗਾ, ਅਮਰੀਕਨ ਲੋਕਾਂ ਤੇ ਕੀ ਪਊਗਾ, ਕੀਮਤਾਂ 'ਚ ਵਾਧਾ ਹੋਊਗਾ, ਉਸ ਦੇ ਨਾਲ ਵਾਲ ਸਟਰੀਟ ਜਰਨਲ ਤੋਂ ਲੈ ਕੇ CNN, ਫੌਕਸ, ਗਲੋਬ ਐਂਡ ਮੇਲ, ਗਾਰਡੀਅਨ, ਸਾਰੇ ਨਿਊਜ਼ਪੇਪਰ ਦੀਆਂ ਜਿਹੜੀਆਂ ਹੈਡਲਾਈਨਸ ਆ ਉਹ ਇਹਨਾਂ ਨਾਲ ਭਰੀਆਂ ਹੋਈਆਂ ਆ। ਸੋ ਆਪਾਂ ਤੁਹਾਡੇ ਨਾਲ ਕਾਫੀ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ। ਸਭ ਤੋਂ ਪਹਿਲਾਂ ਇੱਕ ਇਮੀਗ੍ਰੇਸ਼ਨ ਨਾਲ ਰਿਲੇਟਡ ਜੇ ਨਿਊਜ਼ ਸਾਂਝੀ ਕਰਦੇ ਜਾਈਏ ਤੇ ਇਮੀਗ੍ਰੇਸ਼ਨ ਨੂੰ ਲੈ ਕੇ ਲਗਾਤਾਰ ਛਾਪੇ ਪੂਰੇ ਅਮਰੀਕਾ ਦੇ ਵਿੱਚ ਆਈਸ ਵੱਲੋਂ ਤੇ ਜੋ ਬਾਰਡਰ ਪੈਟਰੋਲ ਏਜੰਟਸ ਆ ਉਹਨਾਂ ਵੱਲੋਂ ਪੈ ਰਹੇ ਆ। ਪਰ ਇੱਕ ਖਬਰ ਅੱਜ ਰਿਊਟਰਸ ਨੇ ਛਾਪੀ ਆ ਵੀ ਜੋ ਮਿਲਟਰੀ ਦੇ ਜਹਾਜ਼ ਵਰਤੇ ਜਾ ਰਹੇ ਆ ਡਿਪੋਰਟੇਸ਼ਨ ਦੇ ਲਈ, ਉਹਦੀ ਜਿਹੜੀ ਕਾਸਟ ਆ ਇੱਕ ਬੰਦੇ ਨੂੰ ਇਸ ਮੁਲਕ ਤੋਂ ਕੱਢਣ ਦੀ ਫਸਟ ਕਲਾਸ ਟਿਕਟ ਨਾਲੋਂ ਵੀ ਜ਼ਿਆਦਾ ਪੈ ਰਹੀ ਹੈਗੀ ਆ। ਕਹਿੰਦੇ ਭਈ ਇੱਕ ਬੰਦਾ ਜਿਹੜਾ ਇੱਕ ਮਾਈਗ੍ਰੈਂਟ ਆ, ਉਸ ਦੀ ਟਿਕਟ $4675 ਦੇ ਕਰੀਬ ਪੈ ਰਹੀ ਹੈਗੀ ਆ, ਕਿਉਂਕਿ ਮਿਲਟਰੀ ਦਾ ਜਹਾਜ਼ ਯੂਜ਼ ਹੋ ਰਿਹਾ ਹੈਗਾ। ਤੇ ਟਰੰਪ ਉਹਨਾਂ ਨੇ ਇਹ ਕਿਹਾ ਆ ਵੀ ਉਹ ਮਿਲਟਰੀ ਦੇ 에ਅਰਕ੍ਰਾਫਟ ਡਿਪੋਰਟੇਸ਼ਨ ਦੇ ਲਈ ਇਸੇ ਤਰ੍ਹਾਂ ਵਰਤਦੇ ਰਹਿਣਗੇ। ਕਹਿੰਦੇ ਵੀ C-17 ਫਲਾਈਟਸ ਜ਼ਿਆਦਾ ਐਕਸਪੈਂਸਿਵ ਆ ਦੈਨ ਆਈਸ ਚਾਰਟਰ ਆਲਟਰਨੇਟਿਵਸ ਨਾਲੋਂ। ਜੇ ਆਈਸ ਵਾਲੇ ਚਾਰਟਰ ਕਰਦੇ ਆ ਜਹਾਜ਼, ਮੰਨ ਲਓ ਪਈ, ਕਹਿੰਦੇ ਵੀ 5 ਟਾਈਮ ਜ਼ਿਆਦਾ ਆ। ਜੇ 1 ਵੇ ਟਿਕਟ ਅਮਰੀਕਨ 에ਅਰਲਾਈਨ ਦੀ ਐਲ ਪਾਸੋ ਟੈਕਸਸ ਤੋਂ ਜਾਂਦੀ ਹੈਗੀ ਆ ਸਾਊਥ ਅਮਰੀਕਾ ਦੇ ਕਿਸੇ ਵੀ ਮੁਲਕ ਦੇ ਵਿੱਚ, ਤੇ ਉਹ ਕਾਸਟ ਕਰਦੀ $853। ਸੋ ਜੋ ਮਿਲਟਰੀ ਦੇ ਪਲੇਨ ਯੂਜ਼ ਹੋ ਰਹੇ ਆ
ਉਹ 5 ਟਾਈਮਸ ਜ਼ਿਆਦਾ ਕੋਸਟ ਕਰ ਰਿਹਾ ਹੈ ਅਮਰੀਕਾ ਨੂੰ ਇਸ ਟਾਈਮ। ਕਹਿੰਦੇ ਵੀ ਬਹੁਤ ਹਾਇਰ ਆ ਕਾਸਟ ਆਫ ਕਮਰਸ਼ੀਅਲ ਚਾਰਟਰ ਫਲਾਈਟਸ ਬਾਈ ਯੂਐਸ ਇਮੀਗ੍ਰੇਸ਼ਨ ਤੇ ਕਸਟਮ ਐਨਫੋਰਸਮੈਂਟ ਨਾਲੋਂ। ਟਰੰਪ ਉਹਨਾਂ ਨੇ ਮਿਲਟਰੀ ਡਿਪੋਰਟੇਸ਼ਨ ਫਲਾਈਟਸ ਉਸ ਟਾਈਮ ਯੂਜ਼ ਕੀਤੀਆਂ ਜਦੋਂ ਉਹਨਾਂ ਨੇ ਐਮਰਜੈਂਸੀ ਡੈਕਲੇਰੇਸ਼ਨ ਔਨ ਇਲੀਗਲ ਇਮੀਗ੍ਰੇਸ਼ਨ ਦੇ ਉੱਤੇ ਜੋ ਜਾਰੀ ਕਰ ਦਿੱਤਾ ਸੀ। 6 ਦੇ ਕਰੀਬ ਪਲੇਨ ਲੋਡਸ ਮਾਈਗ੍ਰੈਂਟਸ ਦੇ ਆਲਰੇਡੀ ਲੈਟਨ ਅਮਰੀਕਨ ਮੁਲਕਾਂ ਨੂੰ ਜਾ ਚੁੱਕੇ ਆ। 4 ਜਿਹੜੇ ਆ ਉਹ ਗੋਟਮਾਲਾ ਦੇ ਵਿੱਚ ਆਲਰੇਡੀ ਲੈਂਡ ਹੋ ਚੁੱਕੇ ਆ। ਕੋਲੰਬੀਆ ਨੇ ਰਿਫਿਊਜ਼ ਕਰਤੇ ਸੀ। ਉਹ ਤੋਂ ਬਾਅਦ ਫਿਰ 2 C-17 ਕਾਰਗੋ 에ਅਰਕ੍ਰਾਫਟ ਲੈਂਡ ਉੱਥੇ ਕੀਤੇ ਹੈਗੇ ਆ। ਯੂਐਸ ਦੇ ਜਿਹੜੇ ਆਫੀਸ਼ੀਅਲਸ ਆ ਉਹਨਾਂ ਨੇ ਰਿਊਟਰਸ ਨੂੰ ਦੱਸਿਆ ਕੰਡੀਸ਼ਨ ਆਫ ਐਨੋਨਿਮਿਟੀ ਦੇ ਉੱਤੇ ਵੀ ਜਿਹੜੀ ਐਸਟੀਮੇਟਡ ਕਾਸਟ ਆ ਟੂ ਆਪਰੇਟ C-17 ਮਿਲਟਰੀ ਟਰਾਂਸਪੋਰਟ 에ਅਰਕ੍ਰਾਫਟ ਉਹ $28,500 ਪਰ ਆਵਰ ਆ। ਕਿਉਂਕਿ ਉਹ ਚ ਗੈਸ ਵੀ ਬਹੁਤ ਯੂਜ਼ ਹੁੰਦੀ ਆ ਤੇ ਵੱਡਾ ਵੀ ਉਹ ਕਾਫੀ ਹੁੰਦਾ ਹੈਗਾ। ਤੇ ਜਦੋਂ ਫਲਾਈਟ ਬੈਕ ਆਉਂਦੀ ਆ ਉਹ ਉਸ ਟਾਈਮ ਦੇ ਉੱਤੇ ਤੁਹਾਨੂੰ ਪਤਾ ਹੀ ਆ ਵੀ ਖਾਲੀ ਹੁੰਦੀ ਆ। ਜੇ ਗੋਟਮਾਲਾ ਨੂੰ ਜਾਂਦੀ ਆ ਫਲਾਈਟ ਕਹਿੰਦੇ ਵੀ 10.5 ਘੰਟੇ ਲੱਗਦੇ ਆ ਇਹ ਬਾਈ ਏਅਰ ਕੰਪਲੀਟ ਕਰਨ ਦੇ ਲਈ। ਸੋ ਗੋਟਮਾਲਾ ਦੇ ਜਿਹੜੇ ਆਫੀਸ਼ੀਅਲਸ ਆ ਉਹਨਾਂ ਨੇ ਰਿਊਟਰਸ ਨੂੰ ਦੱਸਿਆ ਵੀ ਆਲਰੇਡੀ ਪਿਛਲੇ ਸੋਮਵਾਰ ਅਮਰੀਕਾ ਦੇ ਜਿਹੜੇ ਜਹਾਜ਼ ਆ ਉਹ ਉੱਥੇ ਲੈਂਡ ਹੋਏ ਆ ਜਿਹਦੇ ਵਿੱਚ ਉਹਨਾਂ ਨੇ ਉਸ ਮੁਲਕ ਦੇ ਲੋਕਾਂ ਨੂੰ ਜਿਹੜਾ ਵਾਪਸ ਲਿਆਂਦਾ ਹੈਗਾ। ਜੀ ਬਿਲਕੁਲ। ਸੋ ਇਹ ਮਹਿੰਗਾ ਜਿਹੜਾ ਸੌਦਾ ਪੈਣਾ ਸੀਗਾ ਪਹਿਲਾਂ ਹੀ ਜਿਹੜਾ ਉਹ ਪਤਾ ਸੀਗਾ, ਪਰ ਇਹ ਹੁਣ ਜਸਟੀਫਾਈ ਜਿਹੜੇ ਉਹ ਕਰ ਰਹੇ ਆ, ਕਹਿੰਦੇ ਵੀ ਅਸੀਂ ਬਾਕੀ ਥਾਵਾਂ ਤੋਂ ਮਨੀ ਜਿਹੜੀ ਰੋਕੀ ਆ, ਦੂਜੇ ਥਾਵਾਂ ਤੇ ਤਾਂ ਅਸੀਂ ਨਹੀਂ ਲਾ ਰਹੇ, ਸੋ ਇੱਧਰ ਜਿਹੜੀ ਉਹ ਲਾ ਰਹੇ ਆ, ਪਰ ਇਵੈਂਚੁਅਲੀ ਟੈਕਸ ਪੇਅਰ ਨੇ ਹੀ ਇਹ ਸਾਰੀਆਂ ਚੀਜ਼ਾਂ ਦਾ ਕਰਨਾ ਆ। ਇੱਕ ਹੋਰ ਜਿਹੜੀ ਇਸ ਦੇ ਨਾਲ ਸੰਬੰਧਿਤ ਜਿਹੜੀ ਗੱਲ ਆ ਨਾ ਹਰਜੋਤ ਸਿੰਘ ਜੀ, ਜਿਹੜੇ ਅਨਡਾਕੂਮੈਂਟਡ ਲੋਕ ਆ ਨਾ, ਜਿਹੜੇ ਸੋਚ ਰਹੇ ਵੀ ਸ਼ਾਇਦ ਖੌਰੇ ਜੇ ਫੜਿਆ ਤਾਂ ਪਤਾ ਨਹੀਂ ਬਾਅਦ ਚ ਚੈੱਕ ਕਰਕੇ ਛੱਡ ਦੇਣਗੇ ਜਾਂ ਕੀ ਹੋਊਗਾ। ਇੱਕ ਲੇਟੈਸਟ ਬੰਦੇ ਦੀ ਆਈ ਹੈ, ਬੰਦਾ ਇੱਥੇ 17 ਸਾਲ ਤੋਂ ਰਹਿ ਰਿਹਾ ਸੀ, ਕੈਲੀਫੋਰਨੀਆ ਚੋਂ ਫੜਿਆ ਗਿਆ ਤੇ 4 ਘੰਟਿਆਂ ਚੋਂ ਮੈਕਸੀਕੋ ਚ ਸੀਗਾ। ਇੰਨੀ ਤੇਜ਼ੀ ਦੇ ਨਾਲ ਡੈਪੋਟੇਸ਼ਨ ਜਿਹੜੀਆਂ ਉਹ ਚੱਲ ਰਹੀਆਂ ਆ। ਇਹ ਇੱਕ ਨਹੀਂ, ਇਦਾਂ ਦੇ ਕਈ ਜਿਹੜੇ ਸੈਂਕੜੇ ਲੋਕ ਆ ਉਹਨਾਂ ਦੇ ਨਾਲ ਇਹ ਹੋ ਚੁੱਕਾ ਆ। ਕਹਿੰਦਾ ਵੀ ਮੈਂ ਆਪਣੀ ਕੁੜੀ ਨੂੰ, ਆਪਣੇ ਬੱਚੇ ਨੂੰ ਸਕੂਲੇ ਛੱਡ ਕੇ ਆ ਰਿਹਾ ਸੀ, ਉਸ ਦੇ ਦਰਮਿਆਨ ਹੀ ਮੈਨੂੰ ਉਹਨਾਂ ਨੇ ਫੜ ਲਿਆ, ਇਹ ਵੀ ਤੱਕ ਨਹੀਂ ਮੁੜ ਕੇ ਘਰ ਨਹੀਂ ਜਾਣ ਦਿੱਤਾ ਜਾਂ ਕੁਛ ਵੀ ਆ, ਜੋ ਕੁਛ ਵੀ ਆ, ਜੋ ਜਿੱਦਾਂ ਵੀ ਸੀਗਾ ਆਈਸ ਵਾਲਿਆਂ ਨੇ ਫੜਿਆ। ਉਸ ਤੋਂ ਬਾਅਦ ਦੇ ਵਿੱਚ ਉਹਨੂੰ ਲੈ ਗਏ ਜੀ, ਡਿਪੋਰਟ ਕਰਤਾ ਤੇ ਸਿੱਧਾ ਕਹਿੰਦੇ 4 ਘੰਟਿਆਂ ਦੇ ਵਿੱਚ ਮੈਕਸੀਕੋ ਚ ਪਰਲੇ ਪਾਸੇ ਜਾ ਕੇ ਬੈਠਾ ਸੀਗਾ। ਤੇ ਕਹਿੰਦਾ ਵੀ ਮੇਰੇ ਨਾਲ ਵੀ ਇਦਾਂ ਦੇ ਹੋਰ ਬਹੁਤ ਸਾਰੇ ਜਾਣੇ ਸੀ। ਜਿਹੜਾ ਪ੍ਰੈਜ਼ੀਡੈਂਟ ਟਰੰਪ ਨੇ ਐਗਜ਼ੈਕਟਿਵ ਆਰਡਰ ਦੇ ਨਾਲ ਸਕੂਲਸ ਨੂੰ, ਹਸਪੀਟਲਸ ਨੂੰ, ਚਰਚਿਸ ਨੂੰ ਉਸ ਐਗਜ਼ੈਂਪਸ਼ਨ ਲਿਸਟ ਦੇ ਵਿੱਚੋਂ ਬਾਹਰ ਕੱਢ ਦਿੱਤਾ ਵੀ ਇੱਥੇ ਛਾਪੇਮਾਰੀ ਪਹਿਲਾਂ ਨਹੀਂ ਸੀ ਕਰਦੇ। ਉਹ ਕੱਢਣ ਤੋਂ ਬਾਅਦ ਚ ਕਹਿੰਦੇ ਵੀ ਹਰ ਥਾਂ ਦੇ ਉੱਤੇ ਛਾਪੇਮਾਰੀ ਜਿਹੜੀ ਉਹ ਹੋ ਰਹੀ ਆ। ਕੱਲ ਯੂਬਾ ਸਿਟੀ ਦੀਆਂ ਕਿਸੇ ਨੇ ਵੀਡੀਓਜ਼ ਪਾਈਆਂ ਸੀਗੀਆਂ, ਉੱਥੇ ਜਿਮ ਦੇ ਬਾਹਰ CBP ਦੀਆਂ ਜਿਹੜੀਆਂ ਗੱਡੀਆਂ ਆ ਉਹ ਦੇਖੀਆਂ ਗਈਆਂ। ਹਰ ਥਾਂ ਤੇ ਬਹੁਤ ਥਾਵਾਂ ਦੇ ਉੱਤੇ ਦੇਖੀਆਂ ਜਿਹੜੀਆਂ ਜਾ ਰਹੀਆਂ। ਪਹਿਲੇ ਸ਼ੁਰੂਆਤੀ ਦਿਨਾਂ ਜਿੱਦਾਂ ਤੁਸੀਂ ਵੀ ਦੱਸਿਆ ਵੀ ਲਾਲਾ ਜ਼ਿਆਦਾ ਸੀਗੀ, ਹੁਣ ਚੁੱਪ ਚੁਪੀਤੇ ਜਿਹੜਾ ਉਹ ਲਗਾਤਾਰ ਨਾਲ ਦੇ ਨਾਲ ਇਹ ਸਾਰਾ ਕੁਛ ਚੱਲੀ ਜਾ ਰਿਹਾ ਆ। ਮਸਲਾ ਜਿਹੜਾ ਆ ਹੁਣ ਇਸ ਤਰੀਕੇ ਦੇ ਨਾਲ ਪਹੁੰਚ ਚੁੱਕਾ ਆ। ਜਿਨ੍ਹਾਂ ਦੇ ਕੋਲ ਕੋਈ ਵੀ ਕਾਗਜ਼ ਪੱਤਰ ਨਹੀਂ ਆ, ਜੇ ਉਹਨਾਂ ਦੇ ਡਿੱਕੇ ਆਉਂਦੇ ਆ ਤਾਂ ਕਹਿੰਦੇ ਵੀ ਝੱਟ ਦੇਣੀ ਉਹਨਾਂ ਨੂੰ ਡਿਪੋਰਟ ਕੀਤਾ ਜਾ ਰਿਹਾ ਆ। ਆਪਣੇ ਜਿਹੜੇ ਵਕੀਲ ਟੇਕਿਆਣਾ ਸੀ, ਉਹਨਾਂ ਨੇ ਤਾਂ ਇਹ ਕਿਹਾ ਵੀ ਭਾਈ ਜੇ ਤੁਹਾਡਾ ਅਦਾਲਤ ਦੇ ਵਿੱਚ ਕੇਸ ਲੱਗਾ ਆ, ਇਮੀਗ੍ਰੇਸ਼ਨ ਕੋਰਟ ਦੇ ਵਿੱਚ ਤੁਸੀਂ ਹੈਗੇ ਆ, ਤਾਂ ਫਿਰ ਤੁਹਾਨੂੰ ਡਰਨ ਦੀ ਲੋੜ ਨਹੀਂ, ਪਰ ਜੇ ਤੁਹਾਡੇ ਕੋਲ ਕਿਸੇ ਵੀ ਤਰੀਕੇ ਦਾ ਕੋਈ ਵੀ ਡਾਕੂਮੈਂਟ ਨਹੀਂ ਹੈਗਾ ਤਾਂ ਫਿਰ ਕਹਿੰਦੇ ਵੀ ਸਤਿ ਸ੍ਰੀ ਅਕਾਲ ਆ। ਹੁਣ ਇਦਾਂ ਦੀ ਜਿਹੜੀ ਸਥਿਤੀ ਉਹ ਇਸ ਟਾਈਮ ਬਣ ਚੁੱਕੀ ਹੈ। ਚਾਹੇ ਤੁਸੀਂ ਕਿੰਨੇ 20 ਸਾਲਾਂ ਤੋਂ ਇੱਥੇ ਕਿਉਂ ਨਾ ਰਹਿ ਰਹੇ ਹੋਵੋ, ਤੁਹਾਡੇ ਨਿਆਣੇ ਹੋਣ, ਬਾਕੀ ਪਰਿਵਾਰ ਹੋਵੇ, ਉਹ ਕੁਛ ਨਹੀਂ ਆ। ਉਦੋਂ ਤੁਸੀਂ ਵੀ ਗੱਲ ਜਿਹੜੀ ਉਹ ਸ਼ੇਅਰ ਕਰ ਰਹੇ ਸੀਗੀ, ਬਹੁਤ ਸਾਰੇ ਲੋਕ ਵਾਲੰਟੀਅਰਲੀ ਆਪਣੇ ਆਪ ਨੂੰ ਜਿਹੜਾ ਉਹ ਛੱਡ ਕੇ, ਜਿਹੜਾ ਅਮਰੀਕਾ ਨੂੰ ਛੱਡ ਕੇ ਜਾ ਰਹੇ ਆ ਵੀ ਘੱਟੋ ਘੱਟ ਜਿਹੜਾ ਸਮਾਨ ਆ, ਹੋਰ ਚੀਜ਼ਾਂ ਜਿਹੜੀਆਂ ਇਕੱਠੀਆਂ ਕੀਤੀਆਂ, ਜੋ ਵੀ ਹੈਗਾ ਆ ਉਹਦੇ ਸਮੇਤ, ਪਰਿਵਾਰ ਸਮੇਤ ਜਿਹੜਾ ਉਹ ਜਾਇਆ ਜਾਵੇ। ਟਰੰਪ ਪ੍ਰਸ਼ਾਸਨ ਨੇ ਪਹਿਲਾਂ ਹੀ ਜਿਹੜਾ ਉਹ ਕਿਹਾ ਸੀਗਾ ਵੀ ਜੇ ਮਿਕਸਡ ਫੈਮਲੀਜ਼ ਵੀ ਆ, ਵੀ ਕੁਛ ਅਨਡਾਕੂਮੈਂਟਡ ਨੇ ਤੇ ਕੁਛ ਚਾਹੇ ਉਹ ਡਾਕੂਮੈਂਟਡ ਆ, ਸਾਡੀ ਕੋਸ਼ਿਸ਼ ਆ ਵੀ ਸਾਰੇ ਦੇ ਸਾਰੇ ਚਲੇ ਜਾਣ। ਰੀਜ਼ਨ ਕੀ ਆ ਵੀ ਫਿਰ ਕਹਿੰਦੇ ਫਿਰ ਤੁਸੀਂ ਕਹਿਣਾ ਵੀ ਪਰਿਵਾਰ ਜਿਹੜਾ ਉਹ ਤੋੜ ਦਿੱਤਾ, ਜਿਹੜੇ ਅਨਡਾਕੂਮੈਂਟਡ ਆ ਉਹ ਤਾਂ ਅਸੀਂ ਤੋੜਨੇ, ਬਾਕੀ ਵੀ ਜੇ ਜਾਣਾ ਚਾਹੁੰਦੇ ਆ ਤੇ ਨਾਲ ਜਿਹੜੇ ਅਸੀਂ ਉਹਨਾਂ ਨੂੰ ਵੀ ਘਲਾ ਦੇਵਾਂਗੇ, ਉਹਨਾਂ ਨੂੰ ਵੀ ਜਿਹੜਾ ਉਹ ਛੱਡ ਦੇਵਾਂਗੇ। ਸੋ ਇਹ ਜਿਹੜੀ ਸਥਿਤੀ ਇਸ ਟਾਈਮ ਇਮੀਗ੍ਰੇਸ਼ਨ ਨੂੰ ਲੈ ਕੇ
ਜਿਹੜੀ ਉਹ ਬਣੀ ਪਈ ਹੈਗੀ ਆ। ਸੋ ਲਗਾਤਾਰ ਨਿਊਜ਼, ਲਗਾਤਾਰ ਖਬਰਾਂ ਜਿਹੜੀਆਂ ਆ ਇਸ ਦੇ ਬਾਬਤ ਜਿਹੜੀਆਂ ਉਹ ਆਈ ਜਾ ਰਹੀਆਂ ਹੈਗੀਆਂ ਆ। ਤੇ ਜਿਹੜੇ ਟਰੰਪ ਹੋਣੀ ਆ ਉਹਨਾਂ ਦੀ ਕੋਸ਼ਿਸ਼ ਆ, ਜੇ ਆਪਾਂ ਕੈਲੀਫੋਰਨੀਆ ਦੇ ਹਿਸਾਬ ਦੇ ਨਾਲ ਗੱਲ ਕਰੀਏ ਤਾਂ ਕੈਲੀਫੋਰਨੀਆ ਦਾ ਜਿਹੜਾ ਸੈਂਚੁਰੀ ਲਾ ਆ ਉਸ ਨੂੰ ਤੋੜਨ ਦੀ ਇਹ ਜਿਹੜੀ ਚੀਜ਼ ਹੈਗੀ ਆ। ਉਧਰ ਇੱਥੇ ਫਰੈਜ਼ਨੋ ਦੇ ਵਿੱਚ ਜਿਹੜੇ ਕੁਝ ਰਿਫਿਊਜੀ ਸੀਗੇ ਉਹਨਾਂ ਦੇ ਆਰਡਰ ਜਿਹੜੇ ਆਏ ਆ ਰਿਫਿਊਜੀ ਰੋਕਣ ਨੂੰ ਕਰਕੇ, ਉਹਦੇ ਨਾਲ ਕਹਿੰਦੇ ਵੀ ਲੋਕ ਬੜੇ ਇਸ ਟਾਈਮ ਸ਼ਸ਼ੋਪੰਚ ਆ, ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਵੀ ਸਾਡੇ ਨਾਲ ਅੱਗੇ ਕੀ ਬਣਨਾ ਆ। ਕੋਈ ਡੈਪੂਟੇਸ਼ਨ ਦੇ ਲਈ ਤਿਆਰੀ ਕਰ ਰਿਹਾ ਆ। ਕਨਫਿਊਜ਼ਨ ਕਹਿੰਦੇ ਵੀ ਇਸ ਟਾਈਮ ਪੂਰੀ ਤਰ੍ਹਾਂ ਜਿਹੜੀ ਉਹ ਬਣੀ ਪਈ ਹੈਗੀ ਆ। ਕੈਲੀਫੋਰਨੀਆ ਨੇ ਕੱਲ ਜਿਹੜਾ ਸਪੈਸ਼ਲ ਸੈਸ਼ਨ ਸੱਦਿਆ ਸੀਗਾ $25 ਮਿਲੀਅਨ ਦੀ ਫੰਡ ਵਰਤਣ ਦੇ ਲਈ ਟਰੰਪ ਹੋਣਾ ਦੇ ਜਿਹੜੇ ਇਮੀਗ੍ਰੇਸ਼ਨ ਆਰਡਰਸ ਆ ਉਸ ਤੇ ਕ੍ਰੈਕਡਾਊਨ ਦੇ ਉਲਟ ਵੀ ਲੀਗਲ ਏਡ ਜਾਂ ਸਹਾਇਤਾ ਇਮੀਗ੍ਰੇਸ਼ਨ ਦੀ ਉਹਨਾਂ ਲੋਕਾਂ ਨੂੰ ਜਿਹੜੀ ਉਹ ਦੇਵਾਂਗੇ। ਉਹਦੇ ਵਿੱਚ ਵੋਟ ਕੱਲ ਰੋਕ ਦਿੱਤੀ ਗਈ, ਵੋਟ ਨਹੀਂ ਕਰਵਾਈ ਗਈ। ਜਿਹੜੇ ਸੂਬੇ ਦੇ ਗਵਰਨਰ ਨਿਊਸਮ ਆ ਉਹ ਹੁਣ ਕਹਿ ਰਿਹਾ ਵੀ ਭਾਈ ਮੈਂ ਹੁਣ ਉਹਦੇ ਵਿੱਚ ਇਹ ਵਰਡਿੰਗ ਨਾਲ ਲਾਉਣੀ ਆ ਵੀ ਉਹ ਜਿਹੜੀ ਲੀਗਲ ਏਡ ਜਾਂ ਇਮੀਗ੍ਰੇਸ਼ਨ ਦੀ ਹੈਲਪ ਆ ਕਿਸੇ ਵੀ ਕ੍ਰਿਮੀਨਲ ਨੂੰ ਨਾ ਮਿਲੇ, ਕਿਉਂਕਿ ਉਹ ਫਿਰ ਉਹਨਾਂ ਨੂੰ ਪਤਾ ਵੀ ਮੁੱਦਾ ਜਿਹੜਾ ਉਹਨਾਂ ਦੇ ਉਲਟ ਜਿਹੜਾ ਉਹ ਚਲੇ ਜਾਣਾ। ਸੋ $25 ਮਿਲੀਅਨ ਜਿਹੜੇ ਉਹਨਾਂ ਨੇ NGOs ਨੂੰ ਦੇਣਾ ਆ, ਨਾਨ ਪ੍ਰੋਫਿਟ ਆਰਗੇਨਾਈਜੇਸ਼ਨਸ ਨੂੰ ਜਿਹੜਾ ਉਹ ਦੇਣਾ ਆ ਲੀਗਲ ਤੇ ਇਮੀਗ੍ਰੇਸ਼ਨ ਸਹਾਇਤਾ ਪ੍ਰਦਾਨ ਕਰਨ ਦੇ ਲਈ। ਉਹ ਹੁਣ ਉਹਦੇ ਵਿੱਚ ਵਰਡਿੰਗ ਲਿਖ ਰਿਹਾ ਵੀ ਮੇਕ ਸ਼ੋਰ ਕਰੋ ਵੀ ਭਾਈ ਤੁਸੀਂ ਇਹ ਜਿਹੜੀ ਮਦਦ ਪਹੁੰਚਾ ਰਹੇ ਆ ਕਿਸੇ ਕਨਵਿਕਟਡ ਕ੍ਰਿਮੀਨਲ ਨੂੰ ਜਿਹੜੀ ਆ ਉਹ ਨਾ ਦਿੱਤੀ ਜਾਵੇ। ਜਿਹੜੇ ਅਨਡਾਕੂਮੈਂਟਡ ਆ ਉਹਨਾਂ ਨੂੰ ਹੀ ਜਿਹੜੀ ਆ ਵਿਦਆਊਟ ਐਨੀ ਕ੍ਰਾਈਮ, ਕਨਵਿਕਟਡ ਆਫ ਕ੍ਰਾਈਮ, ਉਹਨਾਂ ਨੂੰ ਹੀ ਜਿਹੜੀ ਉਹ ਮਦਦ ਮਿਲੇ। ਸੋ ਉਹ ਹੁਣ ਉਸ ਦੇ ਵਿੱਚ ਪ੍ਰਪੋਜ਼ਲ ਦੇ ਵਿੱਚ ਚੇਂਜ ਕਰਕੇ ਕਹਿੰਦੇ ਵੀ ਬਾਅਦ ਦੇ ਵਿੱਚ ਹੁਣ ਦੁਬਾਰਾ ਕੈਲੀਫੋਰਨੀਆ ਦੇ ਸਪੈਸ਼ਲ ਸੈਸ਼ਨ ਦੇ ਵਿੱਚ ਵੋਟ ਕਰਵਾਈ ਜਾਵੇਗੀ। ਨਿਊਯਾਰਕ ਟਾਈਮਜ਼ ਰਿਪੋਰਟ ਕਰ ਰਿਹਾ ਵੀ ਯੂਐਸ ਦੀ ਮੌਜੂਦਾ ਜਸਟਿਸ ਡਿਪਾਰਟਮੈਂਟ ਨੇ ਇਹ ਕਿਹਾ ਵੀ ਜਿਹੜੇ ਵੀ ਸ਼ੈਰਿਫਸ ਇਲੀਗਲ ਇਮੀਗ੍ਰੈਂਟਸ ਨੂੰ ਫੜ ਕੇ ਛੱਡ ਦੇਣਗੇ ਉਹਨਾਂ ਨੂੰ ਪ੍ਰੋਸੀਕਿਊਟ ਕੀਤਾ ਜਾਊਗਾ। ਇਥਿਕਾ ਨਿਊਯਾਰਕ ਦੇ ਵਿੱਚ ਇਹ ਚੀਜ਼ ਵਾਪਰੀ ਆ ਪਿਛਲੇ ਦਿਨਾਂ ਦੇ ਵਿੱਚ। ਨਿਊਯਾਰਕ ਦੇ ਸ਼ੈਰਿਫ ਨੇ ਇੱਕ ਅਨਡਾਕੂਮੈਂਟਡ ਇਮੀਗ੍ਰੈਂਟਸ ਨੂੰ ਜੋ ਫੜਿਆ ਉਹ ਕਸਟਡੀ ਸੀ, ਉਹ ਬਾਅਦ ਦੇ ਵਿੱਚ ਉਸ ਨੂੰ ਛੱਡ ਦਿੱਤਾ ਗਿਆ। ਐਮਲੀ ਵੋਬ 3 ਜੋ ਸਾਬਕਾ ਮੈਂਬਰ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੀ ਪਰਸਨਲ ਲੀਗਲ ਟੀਮ ਦਾ, ਉਹਨਾਂ ਨੂੰ ਹੁਣ ਡਿਪਟੀ ਅਟਾਰਨੀ ਜਨਰਲ ਨੇਮ ਕੀਤਾ ਗਿਆ ਹੈਗਾ, ਯੂਐਸ ਅਟਾਰਨੀ ਫॉर द ਨਾਰਦਰਨ ਡਿਸਟ੍ਰਿਕਟ ਆਫ ਨਿਊਯਾਰਕ। ਉਹਨਾਂ ਨੇ ਇਹ ਕਿਹਾ ਵੀ ਜਿਹੜਾ ਸ਼ੈਰਿਫ ਡੈਰਿਕ ਆਰ ਓਸਬੋਰਨ ਆ, ਜਿਸ ਨੇ ਟੌਮਕਿਨਸ ਕਾਉਂਟੀ ਦੇ ਵਿੱਚ ਇਸ ਬੰਦੇ ਨੂੰ ਅਸੂਜ਼ ਰੋਮੇਰੋ ਹਰਨਾਂਡੇਸ ਜੋ 27 ਸਾਲਾਂ ਦਾ ਮੈਕਸੀਕਨ ਸਿਟੀਜ਼ਨ ਸੀ, ਉਸ ਨੂੰ ਜੇਲ੍ਹ ਵਿੱਚੋਂ ਛੱਡਿਆ ਆ। ਤੇ ਹਾਲਾਂਕਿ ਉਹਦੇ ਉੱਤੇ 3rd ਡਿਗਰੀ ਅਸੌਲਟ ਦੇ ਚਾਰਜਸ ਸੀਗੇ। ਸੋ ਉਹਨਾਂ ਨੇ ਕਿਹਾ ਵੀ ਅਸੀਂ ਸ਼ੈਰਿਫ ਦੇ ਪਿੱਛੇ ਇਸ ਇਸ਼ੂ ਦੇ ਉੱਤੇ ਜਾਵਾਂਗੇ। ਸੋ ਜਿਹੜੇ ਸੈਂਕਚੁਰੀ ਸ਼ਹਿਰ, ਸੈਂਕਚੁਰੀ ਸਿਟੀਜ਼ ਸਪੋਰਟ ਕਰ ਰਹੀਆਂ ਹੈਗੀਆਂ, ਉਹਨਾਂ ਦੇ ਪਿੱਛੇ ਹੁਣ ਜਸਟਿਸ ਡਿਪਾਰਟਮੈਂਟ ਯੂਐਸ ਦੀ ਜਾਏਗੀ। ਕੈਲੀਫੋਰਨੀਆ ਦੇ ਸ਼ੈਰਿਫ ਦੇ ਲਈ ਵੀ ਇੱਕ ਇਦਾਂ ਦਾ ਜਿਹੜਾ ਸਵਾਲ ਆ ਉਹ ਹੁਣ ਸਾਹਮਣੇ ਆ ਵੀ ਕਿਉਂਕਿ ਜਿਹੜਾ ਪੋਲੀਟੀਕਲ ਇੱਕ ਕੈਲਕੂਲਸ ਕਹਿ ਲਓ ਵੀ ਜਮਾ ਘਟਾਓ ਉਹਨਾਂ ਦੇ ਮੋਹਰੇ ਜਿਹੜਾ ਉਹ ਆ ਰਿਹਾ ਆ। ਇੱਕ ਪਾਸੇ ਕੈਲੀਫੋਰਨੀਆ ਦਾ ਸੈਂਚੁਰੀ ਲਾ ਆ, ਦੂਜੇ ਪਾਸੇ ਫੈਡਰਲ ਇਮੀਗ੍ਰੇਸ਼ਨ ਦੀ ਐਨਫੋਰਸਮੈਂਟ ਦੇ ਜਿਹੜੇ ਉਹ ਲਾ ਆਏ ਆ। ਜਿੱਦਾਂ ਹੁਣ ਤੁਸੀਂ ਵੀ ਇਹ ਜ਼ਿਕਰ ਕੀਤਾ ਆ, ਇਸ ਦੇ ਵਿੱਚ ਕਈ ਜਿਹੜੇ ਕੈਲੀਫੋਰਨੀਆ ਦੇ ਸ਼ੈਰਿਫਸ ਆ ਉਹਨਾਂ ਨੇ ਤਾਂ ਕਿਹਾ ਵੀ ਭਾਈ ਅਸੀਂ ਜਿਹੜੇ ਫੈਡਰਲ ਇਮੀਗ੍ਰੇਸ਼ਨ ਐਨਫੋਰਸਮੈਂਟ ਦੇ ਵਿੱਚ ਸਾਥ ਨਹੀਂ ਦੇਵਾਂਗੇ, ਪਰ ਕੁਝ ਸ਼ੈਰਿਫਸ ਅਜਿਹੇ ਵੀ ਨੇ ਜਿਹੜੇ ਕਹਿ ਰਹੇ ਆ ਵੀ ਹਾਂ ਅਸੀਂ ਇਸ ਦੇ ਵਿੱਚ ਸਾਥ ਦਿੱਤਾ ਜਾ ਸਕਦਾ ਆ। ਹੁਣ ਕਹਿੰਦੇ ਇੱਕ ਨਵਾਂ ਇਸ ਦੇ ਵਿੱਚ ਡਿਫਰੈਂਟ ਕਾਈਂਡ ਆਫ ਐਂਗਲ ਤੋਂ ਜਿਹੜੀ ਚੀਜ਼ ਦੇਖੀ ਜਾ ਰਹੀ ਆ। ਜਿਹੜੇ ਲੋਕ ਆਲਰੇਡੀ ਇਮੀਗ੍ਰੇਸ਼ਨ ਦੀ ਚੈੱਕ ਲਿਸਟ ਦੇ ਉੱਤੇ ਆ, ਇਮੀਗ੍ਰੈਂਟਸ ਨੇ ਜਿਹੜੇ ਕ੍ਰਾਈਮਸ ਦੇ ਲਈ ਇਸ ਟਾਈਮ ਜੇਲ੍ਹਾਂ 'ਚ ਬੰਦ ਨੇ, ਅਕਿਊਜ਼ਡ ਨੇ ਕ੍ਰਾਈਮਸ ਦੇ ਲਈ, ਕਹਿੰਦੇ ਵੀ ਕੈਲੀਫੋਰਨੀਆ ਦੇ ਸ਼ੈਰਿਫਸ ਹੋ ਸਕਦਾ ਹੈ ਵੀ ਉਹਨਾਂ ਨੂੰ ਆਈਸ ਦੇ ਜਾਂ CBP ਦੇ ਹਵਾਲੇ ਕਰਕੇ ਉਹਨਾਂ ਨੂੰ ਡਿਪੋਰਟ ਜਿਹੜਾ ਆ ਉਹ ਕਰਵਾਉਣ ਦੇ ਵਿੱਚ ਮਦਦ ਜਿਹੜੀ ਉਹ ਕਰ ਸਕਦੇ ਹੈਗੇ ਆ। ਸੋ ਇਹ ਹੁਣ ਜਮਾ ਘਟਾਓ ਜਿਹੜੇ ਉਹ ਕਈ ਕਾਉਂਟੀਜ਼ ਦੇ ਵਿੱਚ ਇਮੀਗ੍ਰੇਸ਼ਨ ਵਾਲਿਆਂ ਦੇ ਹੱਕ 'ਚ ਜਾਊਗਾ, ਕਈ ਵਾਲਿਆਂ ਦੇ ਜਿਹੜੇ ਇਸ ਦੇ ਵਿੱਚ ਉਲਟ ਜਿਹੜਾ ਹੋ ਜਾਣਾ ਆ। ਉਹ ਤਾਂ ਇਸ ਚੀਜ਼ ਦੇ ਉਲਟ ਆਲਰੇਡੀ ਕਈ ਜਿਹੜੇ ਲਾਸੂਟ ਆ ਜਿਹੜੀਆਂ ਲੈਫਟ ਸਟੇਟਸ ਆ ਜਾਂ ਡੈਮੋਕ੍ਰੈਟਿਕ ਸਟੇਟਸ ਆ ਉਹਦਾ ਨੇ ਅਟਾਰਨੀ ਜਨਰਲਸ ਨੇ ਕੀਤੇ ਆ ਵੀ ਡਿਪਾਰਟਮੈਂਟ ਆਫ ਜਸਟਿਸ ਇਸ ਤਰੀਕੇ ਦੇ ਨਾਲ ਸੂਬੇ ਦੇ ਅਧਿਕਾਰੀਆਂ ਨੂੰ, ਮੁਲਾਜ਼ਮਾਂ ਨੂੰ, ਲਾ ਐਨਫੋਰਸਮੈਂਟ ਏਜੰਸੀਜ਼ ਨੂੰ ਜਿਹੜਾ ਕੋਰਸ ਨਹੀਂ ਕਰ ਸਕਦੇ ਵੀ ਤੁਸੀਂ ਸਾਡੀ ਜਿਹੜੀ ਉਹ
ਮਦਦ ਕਰੋ ਇਸ ਮਾਮਲੇ ਦੇ ਵਿੱਚ। ਜੇ ਕੋਈ ਨਹੀਂ ਕਹਿੰਦਾ ਆ ਤਾਂ ਜਿਹੜਾ ਉਹ ਨਹੀਂ ਜਿਹੜਾ ਉਹ ਕਹੂਗਾ। ਸੋ ਕਹਿੰਦੇ ਵੀ ਕੈਲ ਮੈਟਰਸ ਵਾਲਿਆਂ ਨੇ ਜਿਹੜੀ ਰਿਪੋਰਟ ਛਾਪੀ ਆ, ਉਹਨਾਂ ਨੇ ਕਿਹਾ ਵੀ ਉਹਨਾਂ ਨੇ 58 ਦੇ 58 ਕਾਉਂਟੀ ਦੇ ਸ਼ੈਰਿਫਸ ਨੂੰ ਕੈਲੀਫੋਰਨੀਆ 'ਚ ਕਨੈਕਟ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਨਾਲ। ਕਹਿੰਦੇ ਉਹਨਾਂ ਦੇ ਵਿੱਚੋਂ 27 ਜਾਣਿਆਂ ਦਾ ਉਹਨਾਂ ਨੂੰ ਆਇਆ ਸੀਗਾ ਵਾਪਸ ਰਿਪਲਾਈ, ਜਿਨ੍ਹਾਂ ਵਿੱਚ ਮੋਸਟਲੀ ਉਹਨਾਂ ਨੇ ਇਹੀ ਕਿਹਾ ਵੀ ਅਸੀਂ ਸਟੇਟ ਦੇ ਲਾਜ਼ ਆ ਉਹਨਾਂ ਨੂੰ ਫੋਲੋ ਜਿਹੜਾ ਉਹ ਕਰਾਂਗੇ। ਪਹਿਲੇ ਕਾਰਜਕਾਲ ਦੇ ਦੌਰਾਨ ਕੈਲੀਫੋਰਨੀਆ ਨੇ ਇੱਕ ਅਜਿਹਾ ਬਿੱਲ ਪਾਸ ਕੀਤਾ ਸੀਗਾ ਵੀ ਜਿਹੜਾ ਕੈਲੀਫੋਰਨੀਆ ਦੀ ਲੋਕਲ ਲਾ ਇਨਫੋਰਸਮੈਂਟ ਆ ਉਹਨਾਂ ਨੂੰ ਪ੍ਰੋਹਿਬਿਟ ਕਰਦਾ ਆ ਇਸ ਐਨਫੋਰਸਮੈਂਟ ਦੇ ਵਿੱਚ ਮਦਦ ਕਰਨ ਦੇ ਲਈ। ਪਰ ਬਹੁਤ ਸਾਰੇ ਜਿਹੜੇ ਡੈਪਟੀਜ਼ ਆ ਜਾਂ ਬਹੁਤ ਸਾਰੇ ਜਿਹੜੇ ਸ਼ੈਰਿਫਸ ਨੇ ਉਹ ਆਪਣੇ ਪੱਧਰ ਦੇ ਉੱਤੇ ਇਸ ਦੇ ਵਿੱਚ ਮਦਦ ਕਰਨ ਦੇ ਲਈ ਵੀ ਰੈਡੀ ਹੈਗੇ ਨੇ। ਅਗਲੀ ਖਬਰ, ਜੋ ਕ੍ਰੈਸ਼ ਹੋਇਆ ਪਿਛਲੇ ਦਿਨਾਂ ਦੇ ਵਿੱਚ 64 ਦੇ 64 ਲੋਕ ਜੋ ਅਮਰੀਕਨ 에ਅਰਲਾਈਨ ਦੀ ਫਲਾਈਟ ਸੀ ਉਹਨਾਂ ਦੀ ਮੌਤ ਹੋ ਚੁੱਕੀ ਆ। 3 ਜਾਣੇ ਜੋ ਫੌਜੀ ਸੀ ਉਹਨਾਂ ਦੀ ਵੀ ਇਹ ਕਨਫਰਮ ਹੋ ਚੁੱਕਾ ਹੈਗਾ। ਇਹਦੇ ਸੰਬੰਧ ਦੇ ਵਿੱਚ ਡੀਸੀ ਦੇ ਫਾਇਰ ਤੇ EMS ਦੇ ਚੀਫ ਜੌਨ ਡੌਨਲੇ ਉਹਨਾਂ ਨੇ ਇਹ ਕਿਹਾ ਵੀ ਸਾਨੂੰ ਕੋਈ ਯਕੀਨ ਨਹੀਂ ਵੀ ਹੁਣ ਕੋਈ ਸਰਵਾਈਵਰ ਬਚਿਆ ਹੋਊਗਾ। US ਸੈਕਟਰੀ ਆਫ ਟਰਾਂਸਪੋਰਟੇਸ਼ਨ ਸ਼ਾਨ ਡਫੀ ਹੁਣਾਂ ਨੇ ਇਹ ਕਿਹਾ ਵੀ ਕੋਈ ਦੇਰ ਵਾਜ਼ ਨੋ ਕਮਿਊਨੀਕੇਸ਼ਨ ਬ੍ਰੇਕਡਾਊਨ ਐਂਡ both aircraft involved in the crash were in standard flight pattern। ਤੇ ਹਜੇ ਇਨਵੈਸਟੀਗੇਸ਼ਨ ਚੱਲ ਰਹੀ ਆ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਵੀ ਦੱਸਿਆ ਰੀਗਨ ਨੈਸ਼ਨਲ 에ਅਰਪੋਰਟ ਨੂੰ ਦੁਬਾਰਾ ਕੀ ਫਿਰ ਓਪਨ ਕਰ ਦਿੱਤਾ ਗਿਆ ਹੈਗਾ। ਕੱਲ ਦੁਬਾਰਾ ਕੀ ਫਲਾਈਟਸ ਉੱਥੇ ਜਾਣੀਆਂ ਸ਼ੁਰੂ ਹੋ ਚੁੱਕੀਆਂ ਹੈਗੀਆਂ। ਇੱਕ ਭਾਰਤੀ ਮੂਲ ਦੀ ਜੋ ਲੇਡੀ ਸੀ ਉਸ ਦੀ ਵੀ ਇਹਦੇ ਵਿੱਚ ਮੌਤ ਹੋਈ ਹੈਗੀ ਆ। ਆਸਰਾ ਹੁਸੈਨ ਰਜ਼ਾ ਡਾਟਰ ਆਫ ਇੰਡੀਅਨ ਇਮੀਗ੍ਰੈਂਟ ਜੋ 67 ਲੋਕਾਂ ਦੇ ਵਿੱਚ ਸੀਗੀ। ਹਜੇ ਕੁਛ ਸਮਾਂ ਹੀ ਪਹਿਲਾਂ ਉਹ ਗ੍ਰੈਜੂਏਟ ਹੋਈ ਸੀ ਇੰਡੀਆਨਾ ਯੂਨੀਵਰਸਿਟੀ ਤੋਂ 2020 ਦੇ ਵਿੱਚ, ਤੇ 2023 ਚ ਉਹਦਾ ਜਿਹੜਾ ਵਿਆਹ ਹੋਇਆ ਸੀ ਵਾਸ਼ਿੰਗਟਨ DC ਦੇ ਵਿੱਚ ਐਜ਼ ਏ ਕੰਸਲਟੈਂਟ ਉਹ ਕੰਮ ਕਰਦੀ ਸੀ, ਜੋ ਕਿ 2 ਵਾਰ ਵਿਚੀਟਾ ਜਿਹੜਾ ਕੈਂਸਸ ਦੇ ਵਿੱਚ ਆ ਉੱਥੋਂ ਹਰ ਮਹੀਨੇ ਉਹ ਟਰੈਵਲ ਕਰਦੀ ਸੀ। ਜਿਹੜਾ ਉਹਦਾ ਪ੍ਰੋਜੈਕਟ ਸੀ ਹਸਪੀਟਲ ਦੇ ਵਿੱਚ, ਇਹ ਉਹਦੇ ਫਾਦਰ ਇਨ ਲਾ ਨੇ ਦੱਸਿਆ ਹੈਗਾ। ਸੋ ਬਹੁਤ ਹੀ ਦਰਦਨਾਕ ਮੌਤਾਂ ਇਸ ਜੋ ਐਕਸੀਡੈਂਟ ਆ ਉਹਦੇ ਵਿੱਚ ਹੋਈਆਂ ਹੈਗੀਆਂ। ਬਿਲਕੁਲ, ਹਾਲ ਦੀ ਘੜੀ ਜੋ ਰਿਪੋਰਟ ਆ ਰਹੀ ਆ ਵੀ FAA ਨੇ, ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ, ਜਿਹੜੇ ਲੋ ਐਲਟੀਚਿਊਡ ਹੈਲੀਕਾਪਟਰ ਕੋਰੀਡੋਰ ਆ ਰੀਗਨ ਨੈਸ਼ਨਲ 에ਅਰਪੋਰਟ ਨਜ਼ਦੀਕ ਉਸ ਨੂੰ ਅਣਮਿੱਥੇ ਸਮੇਂ ਦੇ ਲਈ ਬੰਦ ਕਰ ਦਿੱਤਾ ਆ। ਕਹਿੰਦੇ ਵੀ ਕਈ ਐਰਰਸ ਇਸ ਦੇ ਵਿੱਚ ਹੋਏ। ਓਬਵੀਅਸਲੀ ਇਹਦੇ ਵਿੱਚ ਤਾਂ ਕੋਈ ਦੋ ਰਾਵਾਂ ਨਹੀਂ, ਗਲਤੀਆਂ ਹੋਈਆਂ ਤਾਂ ਹੀ ਆਪਸ ਦੇ ਵਿੱਚ ਇੱਕ ਜਹਾਜ਼ ਤੇ ਹੈਲੀਕਾਪਟਰ ਜਿਹੜਾ ਉਹ ਟਕਰਾ ਗਿਆ। ਟਰੰਪ ਹੁਣਾਂ ਨੇ ਉਹ ਵੱਖਰੀ ਗੱਲ ਆ ਵੀ ਇਸ ਨੂੰ DEI ਦੇ ਨਾਲ ਜਿਹੜਾ ਉਹ ਜੋੜ ਕੇ ਦਿਖਾਉਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਆ। ਤੇ ਮੁੱਦਾ ਤਾਂ ਹੁਣ ਇੱਥੇ ਲੀਡਰਸ਼ਿਪ ਦੀ ਲੋੜ ਸੀ, ਪਰ ਉਹ ਉੱਥੇ ਇੱਕ ਦੂਜੇ ਦੇ ਉੱਤੇ ਪੁਰਾਣਿਆਂ ਦੇ ਉੱਤੇ ਜਿਹੜਾ ਇਲਜ਼ਾਮ ਲਾ ਰਹੇ ਆ। ਏਅਰ ਟ੍ਰੈਫਿਕ ਕੰਟਰੋਲ ਵਾਲੇ ਕਹਿੰਦੇ ਵੀ ਭਾਈ ਇਸ ਏਅਰ ਟ੍ਰੈਫਿਕ ਕੰਟਰੋਲ ਦੇ ਵਿੱਚ ਜਿਹੜਾ ਵੀ ਕੋਈ ਬਹਿੰਦਾ ਹੈ ਉਹ ਮੈਰਿਟ ਦੇ ਆਧਾਰ ਤੇ ਹੀ ਹੁੰਦਾ ਆ। ਉਹਦੇ ਵਿੱਚ ਕੋਈ ਡਾਇਵਰਸਿਟੀ, ਇਨਕਲੂਜਨ, ਐਕੁਇਟੀ ਉਹਦਾ ਇਸ ਦੇ ਵਿੱਚ ਇਸ ਥਾਂ ਦੇ ਉੱਤੇ ਕੋਈ ਮਤਲਬ ਨਹੀਂ ਰਹਿੰਦਾ। ਆਲਰੇਡੀ ਇਹ ਚੀਜ਼ ਪਤਾ ਲੱਗੀ ਵੀ 2 ਜਾਣਿਆਂ ਦਾ ਕੰਮ ਇੱਕ ਤੋਂ ਕਰਵਾਇਆ ਜਾ ਰਿਹਾ ਸੀਗਾ। ਉਧਰ ਕਹਿੰਦੇ ਵੀ ਕਿਉਂਕਿ ਜਿਹੜਾ ਦਰਿਆ ਦੇ ਨਜ਼ਦੀਕ ਸੀ, ਰਾਤ ਦਾ ਵਕਤ ਸੀਗਾ, ਜਿਹੜੇ ਹੈਲੀਕਾਪਟਰ ਦੇ ਜਿਹੜਾ ਪਾਇਲਟ ਆ ਉਸਨੇ ਨਾਈਟ ਵਿਜ਼ਨ ਗੋਗਲਸ ਲਾਈਆਂ ਸੀ, ਨਹੀਂ ਲਾਈਆਂ ਸੀਗੀਆਂ। ਉਹਦੇ ਵਿੱਚ ਈਵਨ ਕਹਿੰਦੇ ਵੀ ਜੇ ਲਾਈਆਂ ਵੀ ਹੋਈਆਂ ਤਾਂ ਉਹ ਰਿਫਲੈਕਸ਼ਨਸ ਇੰਨੀਆਂ, ਲਾਈਟਸ ਇੰਨੀਆਂ ਵੀ ਕਹਿੰਦੇ ਵੀ ਕਨਫਿਊਜ਼ ਵੀ ਹੋ ਜਾਂਦਾ ਆ। 3 ਜਾਣੇ ਕਹਿੰਦੇ ਵੀ ਬਲੈਕ ਹਾਕ ਹੈਲੀਕਾਪਟਰ ਦੇ ਵਿੱਚ ਕਲੀਅਰੈਂਸ ਦੇ ਲਈ ਐਡੇ ਲੋ ਐਲਟੀਟਿਊਡ ਦੇ ਵਿੱਚ ਜਿੱਥੇ ਏਅਰ ਟ੍ਰੈਫਿਕ ਬਹੁਤ ਜ਼ਿਆਦਾ ਹੁੰਦਾ ਆ ਉਹ ਘੱਟ ਹੁੰਦੇ। ਇੱਕ ਸਾਬਕਾ ਏਅਰ ਜਿਹੜੀ ਬਲੈਕ ਹਾਕ ਹੈਲੀਕਾਪਟਰ ਦੀ ਜਿਹੜੀ ਪਾਇਲਟ ਆ ਉਹਨੇ ਇਸ ਦੇ ਬਾਰੇ ਜਿਹੜਾ ਉਹ ਦੱਸਿਆ ਆ। 200 ਫੁੱਟ ਦੀ ਉਚਾਈ ਦੇ ਉੱਤੇ ਹੈਲੀਕਾਪਟਰ ਹੋਣਾ ਚਾਹੀਦਾ ਸੀਗਾ, ਬਾਏ ਮਿਸਟੇਕ ਇਹ 350 ਫੁੱਟ ਦੀ ਉਚਾਈ ਦੇ ਉੱਤੇ ਇਹ ਉੱਡ ਰਿਹਾ ਸੀ। ਇੱਕ ਹੋਰ ਜਹਾਜ਼ ਜਿਨ੍ਹਾਂ ਨੇ ਵੀ ਉਹ ਵੀਡੀਓ ਦੇਖੀ ਉਹ ਦੇਖ ਸਕਦੇ ਵੀ ਇੱਕ ਜੋ ਹੋਰ ਜਹਾਜ਼ ਉਹਦੇ ਲਾਗੋਂ ਦੀ ਉਹ ਉਡਾਨ ਭਰ ਰਿਹਾ ਸੀ। ਪਾਇਲਟ ਨੂੰ ਕਹਿੰਦੇ ਵੀ ਜਦ ਪੁੱਛਿਆ ਗਿਆ ਤਾਂ ਉਹਨੂੰ ਲੱਗਾ ਵੀ ਸ਼ਾਇਦ ਭੁਲੇਖਾ ਲੱਗਾ ਵੀ ਉਹ ਸਿਰਫ ਉਹ ਦੂਜੇ ਜਹਾਜ਼ ਦੀ ਗੱਲ ਕਰ ਰਹੇ, ਜਿਹੜਾ ਇਹ ਜਹਾਜ਼ ਆ ਰਿਹਾ ਸੀ ਉਸ ਨੂੰ ਦਿਖਿਆ ਨਹੀਂ। ਬਾਕੀ ਹਰਜੋਤ ਸਿੰਘ ਜੀ ਵੀ ਜਿਹੜੀ ਮੌਤ ਆ ਘੁਮਾ ਫਿਰਾ ਕੇ ਦੇਖੋ ਸਾਰਿਆਂ ਨੂੰ ਇੱਕ ਥਾਂ ਦੇ ਉੱਤੇ ਇਕੱਠੇ ਕਰ ਦਿੰਦੀ ਆ।
ਬੜੇ ਅਫਸੋਸ ਦੇ ਨਾਲ ਇਹ ਗੱਲ ਆ ਵੀ ਜਿਹੜੀਆਂ 67 ਦੀਆਂ 67 ਜਾਨਾਂ ਜਿਹੜੀਆਂ ਇਸ ਦੇ ਵਿੱਚ ਗਈਆਂ ਆ, ਸਾਰਿਆਂ ਦੀ ਕਿੱਥੇ ਜਾ ਕੇ ਜਿਹੜੀ ਉਹ ਲਿਖੀ ਸੀ। ਚੰਦ ਹੀ ਸੈਕਿੰਡਸ ਦੇ ਵਿੱਚ ਉਹ 64 ਜਾਣਿਆਂ ਨੇ ਨਹੀਂ ਤਾਂ ਲੈਂਡ ਹੋ ਜਾਣਾ ਸੀ। ਇਹਨਾਂ ਨੇ ਆਪਣੇ ਰੈਗੂਲਰ ਰੂਟੀਨ ਤੋਂ ਜਿਹੜਾ ਉਹ ਚਲੇ ਜਾਣਾ ਸੀਗਾ, ਪਰ ਅਫਸੋਸ ਵੀ ਇਹ ਦੁਰਘਟਨਾ ਜਿਹੜੀ ਆ ਇਹਨਾਂ ਦੇ ਕਹਿ ਲਓ ਵੀ ਜ਼ਿੰਦਗੀ ਦੇ ਵਿੱਚ ਇਹ ਚੀਜ਼ ਜਿਹੜੀ ਉਹ ਲਿਖੀ ਸੀ, ਇੱਥੇ ਆ ਕੇ ਜਿਹੜੀ ਉਹ ਸਮਾਪਤੀ ਜਿਹੜੀ ਉਹ ਹੋਣੀ ਸੀਗੀ। ਅਜੇ ਵੀ ਜਿਹੜਾ ਮਲਬਾ ਆ ਉਹ ਲਗਾਤਾਰ ਕੱਢਿਆ ਜਿਹੜਾ ਉਹ ਜਾ ਰਿਹਾ ਆ। ਬਲੈਕ ਬਾਕਸਿਸ ਆ ਉਹ ਇਸ ਬਾਬਤ ਆਲਰੇਡੀ ਮਿਲ ਚੁੱਕੇ ਹੈਗੇ ਆ। ਟਰੰਪ ਹੁਣਾਂ ਨੂੰ ਇਸ ਟਾਈਮ ਕਾਫੀ ਕ੍ਰਿਟਿਸਿਜ਼ਮ ਦਾ ਸਾਹਮਣਾ ਕਰਨਾ ਪੈ ਰਿਹਾ, ਜਿੱਦਾਂ ਦੀ ਬਿਆਨਬਾਜ਼ੀ ਜਿਹੜੀ ਆ ਉਹਨਾਂ ਨੇ ਕੋਲੀਜਨ ਮਿਡ ਏਅਰ ਕੋਲੀਜਨ ਤੋਂ ਬਾਅਦ ਦੇ ਵਿੱਚ ਜਿਹੜੀ ਉਹ ਕੀਤੀ ਹੈਗੀ ਆ। ਸੋ ਲੇਟੈਸਟ ਜਿਹੜੀ ਆ ਇਹੀ ਚੀਜ਼ ਜਿਹੜੀ ਉਹ ਆ ਰਹੀ ਆ ਵੀ ਵਿਕਟਮਸ ਦੇ ਬਾਰੇ ਹੌਲੀ ਹੌਲੀ ਜਿਹੜਾ ਉਹ ਪਤਾ ਲੱਗ ਰਿਹਾ ਆ। ਕੱਲ ਇਹ ਵੀ ਸਵਾਲ ਪੁੱਛਿਆ ਗਿਆ ਸੀ ਵੀ ਜਿੰਨੀ ਦੇ ਅਜੇ ਤਾਂ ਵਿਕਟਮਸ ਦਾ ਵੀ ਨਹੀਂ ਤੁਹਾਨੂੰ ਜਿਹੜਾ ਉਹ ਪਤਾ ਵੀ ਕੌਣ ਸੀਗੇ, ਤੇ ਤੁਸੀਂ ਪਹਿਲੋਂ DEI ਦੇ ਉੱਤੇ ਜਿਹੜਾ ਉਹ ਜ਼ੋਰ ਲਾ ਰਹੇ ਆ, ਉਸ ਪਾਸੇ ਵੱਲ ਨੂੰ ਜਿਹੜੀ ਉਹ ਗੱਲ ਕਰ ਰਹੇ ਆ। ਉਧਰ ਕੈਂਸਸ ਤੋਂ ਜਿਹੜੀ ਉੱਡੀ ਫਲਾਈਟ ਸੀ ਉਸ ਦੇ ਵਿੱਚ ਕਹਿੰਦੇ ਵੀ ਇੱਕ ਟੀਚਰ ਲਿੰਡਸੀ ਫੀਲਡਸ ਉਹ ਵੀ ਇਸ ਦੇ ਵਿੱਚ ਸਵਾਰ ਸੀ। ਇਹ ਬਾਇਓਲੋਜੀ ਦੀ ਟੀਚਰ ਸੀ। ਉਹਦੇ ਸਕੂਲ ਵਾਲੇ ਜਿਹੜੇ ਤੇ ਉਹਦੇ ਪਰਿਵਾਰ ਵਾਲੇ ਇਸ ਟਾਈਮ ਬਹੁਤ ਜ਼ਿਆਦਾ ਕਹਿ ਲਓ ਵੀ ਸ਼ੌਕ ਦੇ ਵਿੱਚ ਨੇ ਵੀ ਇਹ ਸਾਰਾ ਕੁਛ ਕੀ ਜਿਹੜਾ ਉਹ ਵਾਪਰਿਆ ਆ। FAA ਦੇ ਵਿੱਚ ਇਸ ਟਾਈਮ ਪੂਰੀ ਤਰ੍ਹਾਂ ਤੜਥੱਲੀ ਮਚੀ ਪਈ ਆ ਵੀ ਐਡਾ ਵੱਡਾ ਹਾਦਸਾ ਹੋ ਜਿਹੜਾ ਉਹ ਕਿੱਦਾਂ ਗਿਆ ਹੈਗਾ ਆ, ਤੇ ਇਸ ਦੀ ਜਿਹੜੀ ਜਾਂਚ ਆ ਉਹ ਇਸ ਟਾਈਮ ਵੱਡੇ ਪੱਧਰ ਦੇ ਉੱਤੇ ਚੱਲ ਰਹੀ ਹੈ। ਕੱਲ NTSB ਵਾਲੇ ਵੀ ਜਿਹੜੀ ਆ ਪੱਤਰਕਾਰਾਂ ਦੇ ਨਾਲ ਸੰਬੋਧਿਤ ਹੋ ਰਹੇ ਸੀ। ਉਹਨਾਂ ਨੇ ਕਿਹਾ ਵੀ ਦੇਖੋ ਡਾਟਾ ਸਾਡੇ ਕੋਲ ਹੈਗਾ ਆ, ਤੁਸੀਂ ਵੀ ਜਿਹੜੇ ਆ ਆਪਣੇ ਸਪੈਕੂਲੇਸ਼ਨਸ ਆ ਉਹਨਾਂ ਨੂੰ ਥੋੜਾ ਜਿਹਾ ਵਿਰਾਮ ਜਿਹੜਾ ਉਹ ਲਾਓ। ਇਸ ਡਾਟੇ ਦੀ ਪੂਰੀ ਤਰ੍ਹਾਂ ਪੜਚੋਲ ਕਰਕੇ ਤੁਹਾਨੂੰ ਅਸੀਂ ਪੂਰੀ ਜਿਹੜੀ ਜਾਣਕਾਰੀ ਇਸ ਦੇ ਵਿੱਚ ਦੇਵਾਂਗੇ ਵੀ ਮੁਸ਼ਕਲ ਜਿਹੜੀ ਆ ਇਹਦੇ ਵਿੱਚ ਨੁਕਸ ਆ ਜਿਹੜੇ ਆ ਖਰਾਬੀਆਂ ਜਿਹੜੀਆਂ ਆ ਉਹ ਕਿੱਥੇ ਜਿਹੜੀਆਂ ਉਹ ਆਈਆਂ ਹੈਗੀਆਂ ਆ। ਸੋ ਬਲੈਕ ਹਾਕ ਹੈਲੀਕਾਪਟਰ ਦਾ ਜ਼ਿਆਦਾ ਉੱਚਾ ਆਰਡਰ ਰਿਹਾ ਸੀਗਾ, ਇਹ ਗਲਤ ਸੀ, ਇਹ ਠੀਕ ਸੀ, ਉਹ ਕੋਈ ਮਿਸਟੇਕ ਹੋਈ ਆ, ਕਿਵੇਂ ਹੋਇਆ ਆ, ਪਰ ਇਹ ਹਾਦਸਾ ਜਿਹੜਾ ਉਹ ਵਾਪਰ ਗਿਆ। ਅੱਗੇ ਤੋਂ ਇਹ ਕਿੱਦਾਂ ਨਾ ਵਾਪਰੇ ਹੁਣ ਉਸ ਦੇ ਉੱਤੇ ਕਹਿੰਦੇ ਵੀ ਫੋਕਸ ਕਰਨ ਦੀ ਜ਼ਰੂਰਤ ਹੈਗੀ ਆ। ਅਗਲੀ ਅੱਜ ਦੀ ਜਿਹੜੀ ਮੇਨ ਖਬਰ ਆ, ਦੁਨੀਆ ਦੀਆਂ ਸਾਰੀਆਂ ਅਖਬਾਰਾਂ ਨੇ, ਅਮਰੀਕਾ ਦੀਆਂ ਮੇਨ ਅਖਬਾਰਾਂ ਨੇ ਜੋ ਛਾਪੀ ਆ, ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ ਟੈਰਿਫ ਰੇਜ਼ ਕਰਨ ਜਾ ਰਹੇ ਆ ਆਪਣੇ ਦੋਨੋਂ ਹੀ ਗੁਆਂਢੀ ਮੁਲਕ ਕੈਨੇਡਾ ਤੇ ਮੈਕਸੀਕੋ ਦੇ ਉੱਤੇ, ਤੇ ਨਾਲ ਦੀ ਨਾਲ ਚਾਈਨਾ ਦੇ ਉੱਤੇ ਵੀ। ਇਹ ਸ਼ਨੀਚਰਵਾਰ ਨੂੰ ਜਾਣੀ ਕਿ ਕੱਲ ਨੂੰ ਸ਼ੁਰੂ ਹੋ ਜਾਣਗੇ। 25% ਟੈਰਿਫ ਮੈਕਸੀਕੋ ਦੀਆਂ ਚੀਜ਼ਾਂ ਤੇ ਕੈਨੇਡਾ ਦੀਆਂ ਚੀਜ਼ਾਂ ਦੇ ਉੱਤੇ ਲੱਗੂਗਾ। ਬਹੁਤੀਆਂ ਅਖਬਾਰਾਂ ਨੇ ਤਾਂ ਫੋਟੋ ਜਿਹੜੀ ਆ ਉਹ ਮੈਕਸੀਕੋ ਤੋਂ ਜਿਹੜੇ ਆਪਾਂ ਐਵਾਕਾਡੋ ਖਾਂਦੇ ਆ ਉਹਨਾਂ ਦੀ ਲਾ ਕੇ ਲਾਈ ਆ ਵੀ ਹੁਣ ਅਮਰੀਕਾ ਦੇ ਵਿੱਚ ਆਂਡੇ ਤਾਂ ਲੱਭਣੇ ਔਖੇ ਹੋਏ ਆ, ਹੁਣ ਆਵਾਕਾਡੋ ਵੀ ਜਿਹੜੇ ਆ ਅੱਜ ਜਾ ਕੇ ਸਟੋਰਾਂ ਤੋਂ ਭਰ ਲਓ ਭੰਡਾਰ, ਫਿਰ ਆਵਾਕਾਡੋ ਦੇ ਇਹੀ ਹੋਊਗਾ ਫਿਰ ਹੁਣ। ਜੀ, ਸੋ ਟਰੰਪ ਉਹਨਾਂ ਨੇ ਬੜੇ ਲੰਮੇ ਸਮੇਂ ਤੋਂ ਹੀ ਕਿਹਾ ਸੀ ਵੀ ਮੈਂ ਟੈਰਿਫ ਲਾਉਂਗਾ। ਜਦੋਂ ਉਹ ਇਲੈਕਸ਼ਨ ਦੀ ਕੈਂਪੇਨ ਕਰ ਰਹੇ ਸੀ ਉਹਨੇ ਤਾਂ ਕਿਹਾ ਸੀ ਪਹਿਲੇ ਦਿਨ ਤੋਂ ਲਾਉਂਗਾ, ਪਰ ਹੁਣ ਥੋੜੇ ਦਿਨ ਅਟ ਕੇ ਇਹ ਜੋ ਆ 1 ਫਰਵਰੀ ਤੋਂ ਲੱਗਣ ਜਾ ਰਹੇ ਹੈਗੇ ਆ। ਚਾਈਨਾ ਦੇ ਜਿਹੜੀਆਂ ਸਾਰੀਆਂ ਚੀਜ਼ਾਂ ਉਹਨਾਂ ਦੇ ਉੱਤੇ 10% ਟੈਕਸ ਲੱਗੂਗਾ। ਅਮਰੀਕਾ ਦੇ ਬਹੁਤ ਸਾਰੇ ਜੋ ਇਕਨੋਮਿਸਟ ਆ ਇਹ ਕਹਿ ਰਹੇ ਆ ਵੀ ਟੈਰਿਫ ਲਾਉਣ ਦੇ ਨਾਲ ਅਮਰੀਕਾ ਦੇ ਵਿੱਚ ਜੋ ਕੰਜ਼ਿਊਮਰ ਆ ਆਪਾਂ ਆ ਸਾਨੂੰ ਜਿਹੜੀਆਂ ਚੀਜ਼ਾਂ ਮਹਿੰਗੀਆਂ ਮਿਲਣਗੀਆਂ ਤੇ ਇਹ ਅਮਰੀਕਾ ਫਿਰ ਇੱਕ ਵਾਰੀ ਰਿਸੈਸ਼ਨ ਦੇ ਵਿੱਚ ਜਾ ਸਕਦਾ ਹੈਗਾ ਆ। ਟਰੰਪ ਹੁਣੀ ਇਹ ਕਹਿੰਦੇ ਆ ਵੀ ਅਸੀਂ ਫੇਅਰ ਟ੍ਰੇਡ ਪਾਲਿਸੀ ਜੋ ਆ ਉਹ ਲਾਗੂ ਕਰਾਂਗੇ। ਉਹਨਾਂ ਨੇ ਇੱਕ ਐਗਜ਼ੀਕਿਊਟਿਵ ਆਰਡਰ ਵੀ ਜਾਰੀ ਕੀਤਾ ਜਿਹਦੇ ਮੁਤਾਬਕ ਜਿੰਨੀਆਂ ਫੈਡਰਲ ਦੀਆਂ ਏਜੰਸੀਜ਼ ਆ ਜਿਨ੍ਹਾਂ ਦੇ ਵਿੱਚ ਟ੍ਰੈਜਰੀ ਡਿਪਾਰਟਮੈਂਟ ਆ, ਡਿਪਾਰਟਮੈਂਟ ਆਫ ਕਾਮਰਸ ਆ, ਉਹਨਾਂ ਨੂੰ ਇਹ ਕਿਹਾ ਵੀ ਇਨਵੈਸਟੀਗੇਟ ਕਰੋ ਕਿਸ ਤਰ੍ਹਾਂ ਆਪਾਂ ਇੰਪਲੀਮੈਂਟ ਕਰ ਸਕਦੇ ਹਾਂ ਅਮਰੀਕਾ ਫਸਟ ਟ੍ਰੇਡ ਪਾਲਿਸੀ ਟੈਰਿਫ ਦੇ ਥਰੂ ਜਾਂ ਹੋਰ ਕਿਸ ਤਰ੍ਹਾਂ। ਸੋ ਕੈਨੇਡਾ ਵਾਲੇ ਹਜੇ ਚੁੱਪ ਆ, ਮੈਕਸੀਕੋ ਵਾਲੇ ਵੀ, ਚਾਈਨਾ ਵਾਲੇ ਤਾਂ ਪਹਿਲਾਂ ਤੋਂ ਉਹਨਾਂ ਨੂੰ ਪਤਾ ਸੀ ਵੀ ਸਾਡੇ ਤੇ ਇਹ ਲੱਗੂਗਾ। ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਉਹਨਾਂ ਨੇ ਟਰੰਪ ਉਹਨਾਂ ਦੀ ਜਿਹੜੀ ਪਲਾਨ ਆ, ਜੋ ਸਾਬਕਾ ਵਾਈਸ ਪ੍ਰੈਜ਼ੀਡੈਂਟ ਆ, ਉਹਨਾਂ ਨੇ ਕੈਂਪੇਨ ਦੇ ਦੌਰਾਨ ਦੱਸਿਆ ਸੀ ਵੀ ਇਹਦੇ ਨਾਲ ਅਮਰੀਕਾ ਦੇ ਵਿੱਚ ਲੋਕਾਂ ਦੀਆਂ ਨੌਕਰੀਆਂ ਦੇ ਉੱਤੇ ਫਰਕ ਪਊਗਾ। ਅਮਰੀਕਾ ਦੇ ਵਿੱਚ ਲੋਕਲ ਜਿਹੜੇ ਲੋਕ ਜਿੰਨੇ ਵੀ ਲੋਕ ਆ ਜੋ ਚੀਜ਼ਾਂ ਖਰੀਦਦੇ ਆ ਉਹਨਾਂ ਦੀਆਂ ਕੀਮਤਾਂ ਦੇ ਉੱਤੇ ਵੀ ਫਰਕ ਪਊਗਾ। ਤੇ ਜਿਸ ਤਰ੍ਹਾਂ ਇਕਨੋਮਿਸਟ ਕਹਿ ਰਹੇ ਆ ਵੀ ਇਹ US ਦੀ ਇਕਨੋਮੀ ਨੂੰ ਹਰਟ ਕਰੂਗਾ। ਤੇ ਜੋ ਇੱਕ ਪੀਟਰਸਨ ਇੰਸਟੀਚਿਊਟ ਫਾਰ ਇੰਟਰਨੈਸ਼ਨਲ ਇਕਨੋਮਿਕਸ ਆ ਉਹਨਾਂ ਨੇ ਇਹ ਕਨਕਲੂਡ ਕੀਤਾ ਸੀ ਵੀ ਇਹ ਡੈਮੇਜ ਕਰੂਗਾ US ਦੀ ਇਕਨੋਮੀ ਨੂੰ।
ਮੂਡੀਜ਼ ਨੇ ਵੀ ਪ੍ਰੋਜੈਕਟ ਕੀਤਾ ਟਰੰਪ ਉਹਨਾਂ ਦੀ ਜਿਹੜੀ ਟੈਰਿਫ ਪਲਾਨ ਆ ਉਹਦੇ ਨਾਲ 6,75,000 ਯੂਐਸ ਦੀਆਂ ਜਿਹੜੀਆਂ ਜੌਬਸ ਆ ਉਹ ਜਾ ਸਕਦੀਆਂ ਹੈਗੀਆਂ ਤੇ ਅਨਪਲਾਇਮੈਂਟ 0.4% ਵੱਧ ਸਕਦੀ ਹੈ। ਇਹ ਮੂਡੀ ਦੇ ਜਿਹੜੇ ਚੀਫ ਇਕੋਨੋਮਿਸਟ ਮਾਰਕ ਜ਼ੈਂਡੀ ਆ ਉਹਨਾਂ ਨੇ CNN ਨੂੰ ਅੱਜ ਇੰਟਰਵਿਊ ਦੇ ਦੌਰਾਨ ਦੱਸਿਆ ਹੈਗਾ। ਜੀ ਬਿਲਕੁਲ, ਟੈਰਿਫਸ ਵਧਣ ਦੇ ਨਾਲ ਚੀਜ਼ਾਂ ਜਿਹੜੀਆਂ ਉਹ ਮਹਿੰਗੀਆਂ ਹੋਣੀਆਂ ਹੀ ਹੋਣੀਆਂ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਜਿਹੜੀ ਅਫੋਰਡੇਬਿਲਿਟੀ ਦੇ ਆਧਾਰ ਦੇ ਉੱਤੇ ਆਏ ਸੀਗੇ ਜਿਹੜੇ ਟਰੰਪ ਹੋਣਾ ਨੇ ਇਕੋਨਮੀ ਨੂੰ ਜਿਹੜਾ ਉਹ ਕੀਤਾ ਸੀ, ਪਰ ਉਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਉਹ ਝਟਕਾ ਜਿਹੜਾ ਉਹ ਲੱਗੇਗਾ। 25% ਜੇ ਸਮਾਨ ਦੇ ਉੱਤੇ ਟੈਰਿਫ ਲੱਗਣਾ ਆ ਤਾਂ 25% ਤਾਂ ਮਿਨੀਮਮ ਹੀ ਮੰਨ ਕੇ ਚੱਲੋ ਨਾ ਵੀ ਚੀਜ਼ਾਂ ਮਹਿੰਗੀਆਂ ਹੋਣਗੀਆਂ। ਉਹਦੇ ਨਾਲ ਡਿਮਾਂਡ ਐਂਡ ਸਪਲਾਈ ਦੇ ਉੱਤੇ ਅਸਰ ਪੈਣਾ। ਜਦੋਂ ਇੰਨੀਆਂ ਚੀਜ਼ਾਂ ਮਹਿੰਗੀਆਂ ਅਚਨਚੇਤੇ ਹੋਣਗੀਆਂ ਤਾਂ ਡਿਮਾਂਡ ਜਿਹੜੀ ਉਹ ਘਟ ਜਾਣੀ ਹੈ, ਸਪਲਾਈ ਚੇਨ ਦੇ ਉੱਤੇ ਅਸਰ ਪਊਗਾ। ਜਦੋਂ ਸਪਲਾਈ ਘਟਣੀ ਆ ਤੇ ਫਿਰ ਸਭ ਤੋਂ ਪਹਿਲਾਂ ਜਿਹੜਾ ਟਰੈਕਿੰਗ ਜਿਹੜੀ ਉਹ ਆਪਣੇ ਸਾਹਮਣੇ ਨਜ਼ਰ ਆਉਂਦੀ ਹੁੰਦੀ ਆ ਵੀ ਉਹਦਾ ਜਿਹੜਾ ਮਾਲ ਮੱਤਾ ਆ ਉਹ ਵੀ ਘਟ ਸਕਦਾ ਹੈਗਾ ਆ। ਸੋ ਟੈਰਿਫਸ ਨੂੰ ਉਹਨਾਂ ਨੇ ਕਿਹਾ ਵੀ ਮੈਂ ਇਸ ਨੂੰ ਇੱਕ ਬਾਰਗੇਨਿੰਗ ਟੂਲ ਦੇ ਤੌਰ ਦੇ ਉੱਤੇ ਜਿਹੜਾ ਉਹ ਵਰਤ ਰਹੇ ਆ ਪ੍ਰੈਜ਼ੀਡੈਂਟ ਟਰੰਪ ਨੇ। ਤੇ ਇਹ ਅਸਲ ਦੇ ਵਿੱਚ ਕਦੀ ਇਹ ਦੇਖਿਆ ਨਹੀਂ ਸੀਗਾ, ਇਹ ਕਦੀ ਸੋਚਿਆ ਨਹੀਂ ਸੀਗਾ ਵੀ ਇਸ ਤਰੀਕੇ ਦੇ ਨਾਲ ਅਚਨਚੇਤੇ ਜਿਹੜਾ ਉਹ ਚੀਜ਼ਾਂ ਨੂੰ ਜਿਹੜਾ ਉਹ ਵਧਾਇਆ ਜਾ ਸਕਦਾ ਆ। ਟਰੰਪ ਹੋਣਾ ਨੇ ਵਰਲਡ ਇਕਨੋਮਿਕ ਫੋਰਮ ਦੇ ਵਿੱਚ ਰੀਸੈਂਟਲੀ ਜਿਹੜਾ ਉਹ ਕਿਹਾ ਵੀ ਅਮਰੀਕਾ ਦੀ ਜਿਹੜੀ ਟ੍ਰੇਡ ਪਾਲਿਸੀ ਆ ਉਹ ਸਬਸਿਡਾਈਜ਼ ਕਰਦੀ ਆ ਮੈਕਸੀਕੋ ਤੇ ਕੈਨੇਡਾ ਤੋਂ ਆ ਰਹੇ ਸਮਾਨ ਨੂੰ, ਤੇ ਅਮਰੀਕਾ ਬਿਲੀਅਨਸ ਆਫ ਡਾਲਰ ਲੂਜ਼ ਕਰ ਰਿਹਾ ਆ ਆਪਣੇ ਗਵਾਂਢੀ ਮੁਲਕਾਂ ਤੋਂ। ਤੇ ਇਹ ਉਦਾਂ ਜੇ ਦੱਸਦੇ ਜਾਈਏ, ਜ਼ਿਕਰਯੋਗ ਗੱਲ ਇਹ ਆ ਵੀ ਇਹਨਾਂ ਦੋਨਾਂ ਮੁਲਕਾਂ ਦੇ ਨਾਲ ਜਿਹੜਾ ਅਖੀਰਲੀ ਟ੍ਰੇਡ ਪਾਲਿਸੀ ਉਹ ਟਰੰਪ ਹੁਣੀ ਆਪ ਬਣਾ ਕੇ ਗਏ ਸੀ, ਜਿਸ ਨੂੰ USMCA ਦਾ ਨਾਮ ਜਿਹੜਾ ਉਹ ਦਿੱਤਾ ਗਿਆ ਸੀ। ਉਸ ਤੋਂ ਪਹਿਲਾਂ ਨਾਫਟਾ ਜਿਹੜੀ ਆ ਉਹ ਨਾਫਟਾ ਕਰਕੇ ਜਿਹੜੀ ਆ ਉਹ ਹੁੰਦਾ ਸੀਗਾ। ਨਾਫਟਾ ਦਾ ਇਹਨਾਂ ਨੇ ਪਹਿਲਾਂ ਖਤਮ ਕਰਕੇ ਫਿਰ USMCA ਜਿਹੜੀ ਉਹ ਲਿਆਂਦੀ ਸੀ। ਹੁਣ ਟੈਰਿਫਸ ਵਧਣ ਦੇ ਨਾਲ ਆਲਰੇਡੀ ਲੋਕਾਂ ਨੂੰ ਆਂਡੇ ਇੰਨੇ ਮਹਿੰਗੇ ਮਿਲ ਰਹੇ ਆ, ਆਂਡਿਆਂ ਤੋਂ ਲੋਕ ਬਹੁਤ ਜ਼ਿਆਦਾ ਦੁਖੀ ਆ ਖਾਣ ਪੀਣ ਦੇ ਜਿਹੜੇ ਉਹ ਸਮਾਨ ਤੋਂ, ਤੇ ਹੁਣ 25% ਟੈਰਿਫ ਲਾਉਣ ਦੇ ਨਾਲ ਜਿਹੜਾ ਆ ਉਹ ਅਸਰ ਪਊਗਾ। 1 ਮਾਰਚ ਤੋਂ ਨਹੀਂ ਜੀ, 1 ਫਰਵਰੀ ਤੋਂ ਕਹਿ ਰਹੇ ਆ ਟਰੰਪ ਹੋਣਾ ਨੇ ਕੱਲ ਤੋਂ ਜਿਹੜਾ ਆ ਇਹ ਟੈਰਿਫ ਜਿਹੜੇ ਉਹ ਲੱਗਣੇ ਸ਼ੁਰੂ ਜਿਹੜੇ ਉਹ ਹੋਣਗੇ। ਟ੍ਰੈਜਰੀ ਸੈਕਟਰੀ ਕਹਿੰਦੇ ਵੀ ਉਹਨਾਂ ਨੇ ਕੱਲ ਇਹ ਕਿਹਾ ਵੀ ਅਸੀਂ 2.5% ਟੈਰਿਫ ਲਾਉਣਾ ਆ, ਟਰੰਪ ਹੁਣੀ 25% ਜਿਹੜਾ ਉਹ ਆਖ ਰਹੇ ਆ। ਕਨਫਿਊਜ਼ਨ ਕਹਿੰਦੇ ਵੀ ਹੁਣ ਇਸ ਤੋਂ ਵੀ ਜ਼ਿਆਦਾ ਜਿਹੜੀ ਉਹ ਬਣੀ ਪਈ ਆ। ਕੈਨੇਡਾ ਤੇ ਮੈਕਸੀਕੋ ਵਾਲਿਆਂ ਨੂੰ ਵੀ ਜਿਹੜਾ ਕੋਈ ਸਮਝ ਨਹੀਂ ਆ ਰਿਹਾ ਵੀ ਸਾਡੇ ਨਾਲ ਹੁਣ ਅੱਗੇ ਬਣਨ ਕੀ ਜਾ ਰਿਹਾ ਆ। ਜੇ ਸੈਟਰਡੇ ਨਹੀਂ ਤਾਂ ਕਹਿੰਦੇ ਕੁਛ ਲਿਮਿਟਿਡ ਟੈਰਿਫਸ ਜਿਹੜੇ ਆ ਉਹ ਸੈਟਰਡੇ ਨੂੰ ਕੱਲ ਨੂੰ ਜਿਹੜੇ ਉਹ ਆ ਸਕਦੇ ਆ। ਸਵੀਅਰ ਟੈਰਿਫਸ ਜਿਹੜੇ ਕੁੱਲ ਲਾਗਤ ਆ ਜਾਂ ਕੁੱਲ 25% ਵਾਲੇ ਆ ਮੇ ਵੀ ਡਾਊਨ ਦਾ ਲਾਈਨ ਹੋਊਗੇ, ਪਰ ਹਾਲ ਦੀ ਘੜੀ ਜਿਹੜੀ ਆ ਇਹ 2.5% ਜਿੱਦਾਂ ਉਹਨਾਂ ਨੇ ਇਹ ਕਿਹਾ ਆ। ਸੋ ਇਹ ਹੁਣ ਕਨਫਿਊਜ਼ਨ ਆ, ਕੱਲ ਨੂੰ ਹੀ ਅਸਲ 'ਚ ਪਤਾ ਲੱਗਣਾ ਵੀ ਪੂਰੇ ਟੈਰਿਫ ਜਿਹੜੇ ਆ ਉਹ ਕਿੰਨੇ ਜਿਹੜੇ ਉਹ ਲੱਗਣ ਜਿਹੜਾ ਉਹ ਜਾ ਰਿਹਾ ਆ। ਫੋਰਨ ਅਫੇਅਰ ਮਿਨਿਸਟਰ ਮੈਲੀਨ ਜੋਲੀ ਉਹਨਾਂ ਨੇ ਬੁੱਧਵਾਰ ਨੂੰ ਕਿਹਾ ਸੀਗਾ ਵੀ ਅਸੀਂ ਉਮੀਦ ਕਰਦੇ ਹਾਂ ਵੀ ਟੈਰਿਫਸ ਤੋਂ ਜਿਹੜਾ ਉਹ ਬਚਾਅ ਹੋਵੇ। ਜਦ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਦੇ ਨਾਲ ਉਹਨਾਂ ਦੀ ਮੁਲਾਕਾਤ ਹੋਈ ਸੀ ਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਗੱਲ ਤਾਂ ਅਸੀਂ ਇਹ ਕਹਿੰਦੇ ਆ ਪਰ ਪਤਾ ਕਿਸੇ ਨੂੰ ਕੁਛ ਨਹੀਂ ਆ ਵੀ ਪ੍ਰੈਜ਼ੀਡੈਂਟ ਟਰੰਪ ਹੋਣਾ ਦੇ ਦਿਮਾਗ ਦੇ ਵਿੱਚ ਕੀ ਚੱਲ ਰਿਹਾ। ਇਹ ਆਪਾਂ ਨੂੰ 1 ਫਰਵਰੀ ਨੂੰ ਹੀ ਜਿਹੜਾ ਆ ਉਹ ਪਤਾ ਜਿਹੜਾ ਉਹ ਲੱਗੂਗਾ। ਕੈਨੇਡਾ ਕਹਿੰਦੇ ਵੀ ਆਪਣੇ ਪੱਧਰ ਦੇ ਉੱਤੇ ਇਸ ਦੀ ਜਵਾਬੀ ਕਾਰਵਾਈ ਦੇ ਲਈ ਤਿਆਰੀ ਜਿਹੜੀ ਉਹ ਕਰ ਰਿਹਾ ਹੈਗਾ ਆ। ਕੈਨੇਡੀਅਨ ਅਧਿਕਾਰੀਆਂ ਨੇ ਕਿਹਾ ਵੀ ਉਹਨਾਂ ਨੇ ਵੀ ਦਰਜਨਾਂ ਹੀ ਅਮਰੀਕਨ ਪ੍ਰੋਡਕਟਸ ਆ ਉਹਨਾਂ ਦੀ ਲਿਸਟ ਦੇ ਉੱਤੇ ਕੰਮ ਕਰ ਰਹੇ ਆ ਜਿਹੜੇ ਕਿ US ਤੋਂ ਐਕਸਪੋਰਟ ਕੀਤੀ ਜਾਂਦੀ ਆ ਕੈਨੇਡਾ ਨੂੰ, ਵੀ ਉਹਨਾਂ ਉੱਤੇ ਵੀ ਜਿਹੜੇ ਉਹ ਟੈਰਿਫ ਲਾਏ ਜਾ ਸਕਦੇ ਆ। ਕਹਿੰਦੇ ਵੀ ਤਾਂ ਜੋ ਉਹਨਾਂ ਨੂੰ ਬਰਾਬਰ ਦਾ ਜਿਹੜਾ ਇੱਕ ਫਰਕ ਆ ਉਹ ਪੈ ਜਿਹੜਾ ਹੋ ਸਕੇ। ਸੋ ਟਰੰਪ ਹੋਣਾ ਨੇ 10% ਟੈਰਿਫਸ ਹਰ ਇੱਕ ਤਰ੍ਹਾਂ ਦੀ ਗੁੱਡਸ ਦੇ ਉੱਤੇ, ਸਮਾਨ ਦੇ ਉੱਤੇ ਜੋ ਅਮਰੀਕਾ 'ਚ ਆ ਰਿਹਾ ਆ ਉਸ ਦੇ ਲਈ ਪਹਿਲਾਂ ਉਹਨਾਂ ਨੇ ਪੇਸ਼ਕਸ਼ ਜਿਹੜੀ ਉਹ ਕੀਤੀ ਸੀ, ਪਰ ਬੀਤੇ ਦਿਨਾਂ ਦੇ ਵਿੱਚ ਉਹਨਾਂ ਨੇ ਇਸ ਨੂੰ 25% ਕਰ ਦਿੱਤਾ। ਕੱਲ ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਬ੍ਰਿਕਸ ਵਾਲਿਆਂ ਨੂੰ ਵੀ ਚੇਤਾਵਨੀ ਜਿਹੜੀ ਉਹ ਪੂਰੀ ਖੁੱਲ ਕੇ ਜਿਹੜੀ ਉਹ ਦੇ ਦਿੱਤੀ। ਇੰਡੀਆ ਜਿਹਦੇ ਵਿੱਚ ਆਉਂਦਾ ਵੀ ਜੇ ਤੁਸੀਂ US ਤੋਂ ਪਰੇ ਨੂੰ ਜਾਂਦੇ ਆ
ਤਾਂ ਤੁਸੀਂ ਯੂਐਸ ਦੇ ਪਰੇ ਤੋਂ ਮਤਲਬ ਯੂਐਸ ਡਾਲਰ ਤੋਂ ਪਰੇ ਨੂੰ ਜਾਂਦੇ ਆ ਜਾਂ ਹੋਰ ਡਾਲਰ ਨੂੰ ਜਾਂ ਹੋਰ ਕਰੰਸੀ ਨੂੰ ਅਪਣਾਉਣ ਬਾਰੇ ਸੋਚ ਰਹੇ ਆ, ਤਾਂ ਤੁਹਾਡੇ ਸਾਰਿਆਂ ਦੇ ਉੱਤੇ 100% ਟੈਰਿਫ ਜਿਹੜਾ ਆ ਮੈਂ ਉਹ ਠੋਕ ਦੇਣਾ। ਸੋ ਬਾਂਹ ਜਿਹੜੀ ਆ ਉਹ ਇਸ ਤਰੀਕੇ ਦੇ ਨਾਲ ਸਾਰੇ ਮੁਲਕਾਂ ਦੀ ਮਰੋੜ ਰਹੇ ਹੈਗੇ ਆ। ਟੈਰਿਫ ਦੇ ਚੱਕਰ ਦੇ ਵਿੱਚ ਹੀ ਹਰਜੋਤ ਸਿੰਘ ਜੀ ਕੋਲੰਬੀਆ ਮੈਕਸੀਕੋ ਵਾਲੇ ਜਿਹੜੇ ਡੈਪੋਟੇਸ਼ਨ ਫਲਾਈਟਾਂ ਨਹੀਂ ਸੀ ਲੈਣ ਦੇ, ਉਹਦੇ ਵਿੱਚ ਬਾਂਹ ਟੈਰਿਫ ਦੀ ਕਰਕੇ ਜਿਹੜੀ ਮਰੋੜ ਕੇ ਉਹਨਾਂ ਨੇ ਜਹਾਜ਼ ਜਿਹੜੇ ਉੱਥੇ ਲਵਾਉਣੇ ਜਿਹੜੇ ਉਹ ਸ਼ੁਰੂ ਕਰ ਲਏ ਹੈਗੇ ਆ। ਸੋ ਹੁਣ ਦੇਖੋ ਕੱਲ ਨੂੰ ਕੀ ਜਿਹੜਾ ਹਰਜੋਤ ਸਿੰਘ ਜੀ ਇਸ ਦੇ ਵਿੱਚ ਬਣਦਾ ਆ। ਮੈਕਸੀਕੋ ਤੋਂ ਗੱਡੀਆਂ ਬਹੁਤ ਆਉਂਦੀਆਂ ਨੇ। ਹਰ ਇੱਕ ਕੰਪਨੀ ਨੇ ਮੈਕਸੀਕੋ ਦੇ ਵਿੱਚ ਅਸੈਂਬਲੀ ਪਲਾਂਟਸ ਜਿਹੜੇ ਉਹ ਲਾਏ ਆ। ਉੱਥੋਂ ਨਵੀਆਂ ਗੱਡੀਆਂ ਬਣ ਕੇ ਫਿਰ ਅਮਰੀਕਾ 'ਚ ਆਉਂਦੀਆਂ ਕਿਉਂਕਿ ਕੰਪਨੀਆਂ ਨੂੰ ਸਸਤਾ ਪੈਂਦਾ ਆ। ਇਹ ਜਿਹੜਾ ਮੇਕ ਇਨ ਅਮਰੀਕਾ ਵਾਲਾ ਵੀ ਰੌਲਾ ਆ ਨਾ, ਇਹ ਸਭ ਇੱਕ ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾਉਣ ਵਾਲੀ ਚੀਜ਼ ਆ। ਕੋਈ ਵੀ ਕੰਪਨੀ ਅਮਰੀਕਾ ਦੇ ਵਿੱਚ ਮੈਨੂਫੈਕਚਰਿੰਗ ਜਿਹੜੀ ਉਹ ਨਾ ਉਹਨੇ ਵਾਪਸ ਲੈ ਕੇ ਆਉਣੀ ਆ, ਨਾ ਹੀ ਉਹ ਬਾਡੀ ਬਣਨੀ ਹੈ ਕਿਉਂਕਿ ਅਮਰੀਕਾ ਦੇ ਵਿੱਚ ਜਿਹੜੀ ਪੇ ਬਹੁਤ ਜ਼ਿਆਦਾ ਦੇਣੀ ਪੈਂਦੀ ਆ। ਉਹ ਮੈਕਸੀਕੋ 'ਚ ਬਣਾਉਣ, ਚਾਈਨਾ 'ਚ ਬਣਾਉਣ, ਹੋਰ ਮੁਲਕਾਂ 'ਚ ਬਣਾਉਣ, ਉੱਥੇ ਮਤਲਬ ਡਾਲਰਸ ਔਨ ਪੈਨੀਜ਼ ਵਾਲੀ ਜਿਹੜੀ ਉਹ ਗੱਲ ਬਣ ਜਾਂਦੀ ਆ। ਇੱਥੇ ਡਾਲਰ ਦੇਣੇ ਆ, ਉੱਥੇ ਕਿਤੇ ਪੈਨੀਜ਼ 'ਚ ਗੱਲ ਬਣਨੀ ਆ। ਸੋ ਉਹਨਾਂ ਨੇ ਕੋਈ ਨਾ ਕੋਈ ਐਂਗਲ ਜਿਹੜਾ ਉਹ ਬਣਾ ਕੇ ਰੱਖਣਾ ਆ। ਕਹਿੰਦੇ ਵੀ ਗੈਸ, ਫੂਡ, ਅਲਕੋਹਲ ਇਹ ਸਾਰੀਆਂ ਚੀਜ਼ਾਂ ਦੇ ਪ੍ਰਾਈਸਿਸ ਜਿਹੜੇ ਆ ਉਹ ਵੱਧ ਸਕਦੇ ਆ ਜਦੋਂ ਇਹ ਟੈਰਿਫ ਇਸ ਦੇ ਵਿੱਚ ਜਿਹੜੇ ਉਹ ਲੱਗਣਗੇ। ਕਿੰਨਾ ਕੁ ਜ਼ਿਆਦਾ ਜਿਹੜਾ ਉਹ ਮਨੀ ਆ, ਅਮਾਊਂਟ ਆ, ਉਹ ਇਸ ਦੇ ਵਿੱਚ ਵੱਧ ਦੇਣਾ ਪੈ ਸਕਦਾ ਆ। ਤੇ ਕਹਿੰਦੇ ਵੀ ਜਿਹੜੇ ਇਹ ਟੈਰਿਫ ਦੇ ਨਾਲ 272 ਬਿਲੀਅਨ ਡਾਲਰ 1 ਸਾਲ ਦੇ ਵਿੱਚ ਜਿਹੜਾ ਟੈਕਸ ਦਾ ਬਰਡਨ ਆ ਉਹ ਲੋਕਾਂ ਦੇ ਸਿਰ ਜਿਹੜਾ ਉਹ ਵੱਧ ਜਾਵੇਗਾ। ਐਸਟੀਮੇਟਡ $2600 ਹਰ ਸਾਲ ਹਰ ਇੱਕ ਪਰਿਵਾਰ ਨੂੰ ਜਿਹੜਾ ਇਹਨਾਂ ਟੈਰਿਫ ਦੇ ਕਰਕੇ ਐਕਸਟਰਾ ਪੇ ਕਰਨਾ ਪੈ ਸਕਦਾ ਹੈ। ਬਹੁਤ ਸਾਰੇ ਲੋਕ ਸੋਚਦੇ ਆ ਵੀ ਆਪਣੇ ਗੁਆਂਢੀ ਮੁਲਕ ਕੈਨੇਡਾ ਜਾਂ ਮੈਕਸੀਕੋ ਦੇ ਕਿਉਂ ਟੈਰਿਫ ਲਾਏ ਜਾ ਰਹੇ ਆ। ਕੈਨੇਡਾ ਨੂੰ ਇਮੀਗ੍ਰੇਸ਼ਨ ਦਾ ਇਸ਼ੂ ਲੈ ਕੇ ਕੈਨੇਡਾ ਚੋਂ ਵੱਡੀ ਗਿਣਤੀ ਦੇ ਵਿੱਚ ਲੋਕ ਇਲੀਗਲੀ ਇਮੀਗ੍ਰੈਂਟ ਜੋ ਆ ਕ੍ਰਾਸ ਕਰਕੇ ਅਮਰੀਕਾ 'ਚ ਆਏ ਹੈਗੇ ਆ। ਮੈਕਸੀਕੋ ਦੇ ਵਿੱਚ ਪਿਛਲੇ ਸਾਲਾਂ ਦੇ ਦੌਰਾਨ ਚਾਈਨਾ ਵਾਲਿਆਂ ਨੇ ਬਹੁਤ ਸਾਰੀਆਂ ਫੈਕਟਰੀਆਂ ਆਪਣੀਆਂ ਲਾਤੀਆਂ ਕਿਉਂਕਿ ਚਾਈਨਾ ਤੇ ਟੈਰਿਫ ਲੱਗਾ ਸੀ। ਇਸੇ ਤਰ੍ਹਾਂ ਵੀਅਤਨਾਮ ਦੇ ਵਿੱਚ ਵੀ ਲਾਈਆਂ ਹੈਗੀਆਂ ਆ। ਜਨਰਲ ਮੋਟਰਸ ਦੇ ਫਾਈਨੈਂਸ਼ੀਅਲ ਐਨਾਲਿਸਟ ਆ, ਉਹਨਾਂ ਨੇ ਇਹ ਕਿਹਾ ਆ ਵੀ ਅਸੀਂ ਜੇ ਟੈਰਿਫ ਲੱਗ ਗਿਆ ਤੇ ਜਿਹੜੀ ਸਾਡੀ ਪਿਕਅਪ ਟਰੱਕ ਪ੍ਰੋਡਕਸ਼ਨ ਆ ਮੈਕਸੀਕੋ ਤੇ ਕੈਨੇਡਾ ਦੇ ਵਿੱਚ ਤੇ ਉਸ ਨੂੰ ਅਸੀਂ ਇਸ ਤਰ੍ਹਾਂ ਚਲਾ ਨਹੀਂ ਸਕਾਂਗੇ ਕਿਉਂਕਿ ਉਹਦਾ ਫਿਰ ਕਾਸਟ ਜਿਹੜਾ ਆ ਬਹੁਤ ਜ਼ਿਆਦਾ ਹੋਊਗਾ। ਸੋ ਇਹ ਵੀ ਇੱਕ ਜਿਹੜਾ ਵੱਡਾ ਇਸ਼ੂ ਹੈਗਾ ਆ। ਆਪਣੇ ਗੁਆਂਢੀ ਮੁਲਕ ਕੈਨੇਡਾ ਤੋਂ ਆਇਲ ਕਾਫੀ ਆਉਂਦਾ ਆ। ਹੁਣ ਉਹ ਦੇਖੋ ਵੀ ਕੈਨੇਡਾ ਵਾਲੇ ਉਹਦੇ ਉੱਤੇ ਕੀ ਕਰਦੇ ਆ ਜਦੋਂ ਕਿ ਟਰੰਪ ਹੋਣਾ ਨੇ ਹਰ ਜਗ੍ਹਾ ਇਹੀ ਕਿਹਾ ਬੇਬੀ ਡਰਿਲ ਬੇਬੀ। ਸੋ ਅਮਰੀਕਾ ਦੇ ਵਿੱਚ ਬਹੁਤ ਜ਼ਿਆਦਾ ਆਪਾਂ ਡਰਿਲ ਕਰਾਂਗੇ। ਕਹਿੰਦੇ ਵੀ ਸਾਡੇ ਕੋਲ ਸਭ ਤੋਂ ਜ਼ਿਆਦਾ ਗੈਸ ਹੈਗੀ ਆ। ਸੋ ਇਹਦਾ ਅਸਰ ਕਿੰਨੀ ਕੁ ਜਲਦੀ ਪੈਣਾ ਸ਼ੁਰੂ ਹੋਊਗਾ ਇਹ ਥੋੜੇ ਦਿਨਾਂ 'ਚ ਪਤਾ ਲੱਗ ਜਾਣਾ, ਖਾਸ ਕਰਕੇ ਫੂਡ ਵਾਲੀਆਂ ਚੀਜ਼ਾਂ ਤੋਂ। ਤਾਂ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਆ ਵੀ 90% ਐਵਾਕਾਡੋਜ਼ ਆਪਣੇ ਗੁਆਂਢੀ ਮੁਲਕ ਮੈਕਸੀਕੋ ਤੋਂ ਇੱਥੇ ਆਉਂਦੇ ਆ ਤੇ ਉਹਨਾਂ ਦੇ ਉੱਤੇ ਸਭ ਤੋਂ ਪਹਿਲਾਂ ਲੱਗੂਗਾ। ਤੇ ਅਮਰੀਕਾ ਵਾਲੇ ਜਿਹੜੇ ਆਂਡਿਆਂ ਨੂੰ ਅੱਗੇ ਲੱਭਦੇ ਫਿਰਦੇ ਹੈਗੇ ਆ। ਸੋ ਕਾਫੀ ਜ਼ਿਆਦਾ ਜਿਹੜੀ ਹਿਲਜੁਲ ਆ ਇਹਦੇ ਵਿੱਚ ਹੋ ਰਹੀ ਹੈਗੀ ਆ। ਰਿਊਟਰਸ ਰਿਪੋਰਟ ਕਰ ਰਿਹਾ ਆ ਵੀ 1 ਮਾਰਚ ਤੋਂ ਹੋਊਗਾ, ਪਰ ਜਿਹੜੇ ਜਿੱਦਾਂ ਆਪਾਂ ਦੱਸਿਆ ਆ ਵੀ ਉਹ ਟਰੰਪ ਹੋਣਾ ਨੇ 1 ਫਰਵਰੀ ਦੀ ਜਿਹੜੀ ਆ ਉਹ ਦਿੱਤੀ ਸੀਗੀ ਡੈਡਲਾਈਨ। ਬਹੁਤ ਸਾਰੀਆਂ ਜਿੰਨੀਆਂ ਵੀ ਰਿਪੋਰਟਸ ਆ ਉਹਦੇ ਵਿੱਚ ਕੱਲ ਸੈਟਰਡੇ ਦਾ ਹੀ ਜਿਹੜਾ ਉਸ ਦੇ ਵਿੱਚ ਜ਼ਿਕਰ ਹੈਗਾ ਆ। ਜਿਹੜਾ 2.5% ਵਾਲੀ ਤੁਹਾਨੂੰ ਦੱਸੀ ਸੀ ਵੀ ਟਰੰਪ ਹੋਣਾ ਨੇ 25% ਕਿਹਾ ਸੀਗਾ, ਤੇ ਜਿਹੜੇ ਦੂਜੇ ਸਕੱਤਰ ਆ ਉਹ 2.5% ਜਿਹੜਾ ਉਹ ਕਹਿ ਰਹੇ ਸੀਗੇ। ਤੇ ਇਹਨਾਂ ਨੇ ਇਹ ਵੀ ਜਿਹੜਾ ਉਹ ਦੱਸਿਆ ਵੀ ਇਸ ਮਾਮਲੇ ਦੇ ਵਿੱਚ ਵੀ ਪਹਿਲਾਂ ਸ਼ਾਇਦ ਥੋੜਾ ਲਾ ਕੇ ਤੇ ਇਵੈਂਚੁਅਲੀ ਜਿਹੜਾ ਇਸ ਨੂੰ ਹੋਰ ਵਧਾਇਆ ਜਿਹੜਾ ਉਹ ਜਾ ਸਕਦਾ ਆ। ਸੋ ਲੈਟਸ ਸੀ ਕੀ ਬਣਦਾ ਆ। ਕੱਲ ਨੂੰ ਜਿਹੜਾ ਉਹ ਪਤਾ ਲੱਗੇਗਾ। ਅਚਨਚੇਤੇ ਹੀ ਅਸਰ ਪਊਗਾ ਕੀਮਤਾਂ ਦੇ ਉੱਤੇ, ਹੌਲੀ ਹੌਲੀ ਅਸਰ ਪਊਗਾ। ਇਹ ਆ ਹੁਣ ਆਪਾਂ ਸਾਰਿਆਂ ਨੇ ਸਾਂਝੇ ਤੌਰ ਦੇ ਉੱਤੇ ਜਿਹੜਾ ਉਹ ਇਵੈਂਚੁਅਲੀ ਫੀਲ ਕਰਨਾ ਹੈਗਾ ਆ। ਤੇ ਹਰਜੋਤ ਸਿੰਘ ਜੀ, ਬ੍ਰੇਕ ਦਾ ਵਕਤ ਹੋ ਗਿਆ, ਇੱਕ ਬ੍ਰੇਕ ਲੈ ਲੈਂਦੇ ਆ ਤੇ ਬ੍ਰੇਕ ਤੋਂ ਬਾਅਦ ਮੁੜਦੇ ਆ ਵਾਪਸ ਤੇ ਖਬਰਾਂ ਦਾ ਸਿਲਸਿਲਾ ਅਪਡੇਟ ਅਮਰੀਕਾ 'ਚ ਜਾਰੀ ਰਹੇਗਾ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਇਸ ਵਕਤ ਪ੍ਰੋਗਰਾਮ ਚੱਲ ਰਿਹਾ ਜੀ ਇਸ ਮੌਕੇ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਜਿਸ ਤਰ੍ਹਾਂ ਆਪਾਂ ਟੈਰਿਫ ਦੀ ਗੱਲਬਾਤ ਪਹਿਲਾਂ ਕਰ ਰਹੇ ਸੀ, ਭਾਰਤ ਦੇ ਨਾਲ ਸੰਬੰਧਿਤ ਜੇ ਗੱਲ ਕਰਦੇ ਜਾਈਏ, ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਇਹ ਕਿਹਾ ਵੀ ਫਾਈਂਡ ਅਨਦਰ ਸੱਕਰ। ਟਰੰਪ ਉਹਨਾਂ ਨੇ ਇਹ ਕਿਹਾ ਵੀ 100% ਟੈਰਿਫ ਅਸੀਂ ਬ੍ਰਿਕਸ ਦੇ ਮੈਂਬਰ ਦੇ ਉੱਤੇ ਲਾਵਾਂਗੇ, ਇਨਕਲੂਡਿੰਗ ਇੰਡੀਆ। ਇਹ ਉਹਨਾਂ ਨੇ ਜਿਹੜੀ ਸਟੇਟਮੈਂਟ ਜਾਰੀ ਕੀਤੀ ਆ ਵੀ ਜੇ ਤੁਸੀਂ ਸੋਚ ਰਹੇ ਆ ਨਾ ਵੀ ਡਾਲਰ ਨੂੰ ਰਿਪਲੇਸ ਕਰੋਗੇ ਤੇ ਤੁਹਾਡੇ ਉੱਤੇ 100% ਜੋ ਟੈਕਸ ਆ ਉਹ ਲੱਗੂਗਾ। ਟਰੂਥ ਸੋਸ਼ਲ ਜਿਹੜਾ ਉਹਨਾਂ ਦਾ ਮੀਡੀਆ ਪ੍ਰੋਗਰਾਮ ਆ, ਉਹਦੇ ਉੱਤੇ ਉਹਨਾਂ ਨੇ ਇਹ ਦੱਸਿਆ ਆ। ਕਹਿੰਦੇ ਵੀ ਵੀ ਆਰ ਗੋਇੰਗ ਟੂ ਰਿਕੁਆਇਰ ਏ ਕਮਿਟਮੈਂਟ from these seemingly hostile countries that will neither create a new BRICS currency nor back any other currency to replace the mighty US dollar, or they will face 100% tariff। ਵੀ ਜੇ ਤੁਸੀਂ ਡਾਲਰ ਨੂੰ ਰਿਪਲੇਸ ਕਰਨ ਦੀ ਸੋਚ ਰਹੇ ਹੋ ਨਾ ਤੇ ਫਿਰ ਤਿਆਰ ਹੋ ਜਾਓ ਕਿ 100% ਤੁਹਾਡੇ ਤੇ ਟੈਰਿਫ ਲੱਗੂਗਾ। ਜੀ ਜੀ, ਬਿਲਕੁਲ। ਓਵਰਆਲ ਜੇ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਤਾਂ ਅਮਰੀਕਾ ਦੇ ਵਿੱਚ ਆਪਾਂ ਜਿਹੜੇ ਨੰਬਰਸ ਦੀ ਗੱਲ ਕੱਲ ਸ਼ਾਮ ਨੂੰ ਥੋੜੀ ਜਿਹੀ ਜਿਹੜੀ ਉਹ ਕੀਤੀ ਸੀ, ਮਾਰਕੀਟਸ ਜਿਹੜੀਆਂ ਉਹ ਕਿੱਦਾਂ ਜਿਹੜੀਆਂ ਉਹ ਚੱਲ ਰਹੀਆਂ ਆ। ਫਰਾਈਡੇ ਦੀ ਜਿਹੜੀ ਕਾਮਰਸ ਡਿਪਾਰਟਮੈਂਟ ਦੀ ਰਿਪੋਰਟ ਇਹ ਆਈ ਆ ਵੀ ਪਿਛਲੇ ਸਾਲ ਦੇ ਮੁਕਾਬਲੇ ਇਨਫਲੇਸ਼ਨ ਫੇਰ ਥੋੜੀ ਜਿਹੀ ਵਧੀ ਆ। 2.6% ਦੇ ਉੱਤੇ ਇਨਫਲੇਸ਼ਨ ਪਿਛਲੀ ਦਸੰਬਰ ਦੇ ਮੁਕਾਬਲੇ 2024 ਦੇ ਮੁਕਾਬਲੇ 2023 ਦੇ ਮੁਕਾਬਲੇ 2024 ਦੇ ਵਿੱਚ 2.6% ਜਿਹੜੀ ਵਧੀ ਹੈ। ਐਨੂਅਲ ਪੇਸ ਉਸ ਤੋਂ ਪਿਛਲੇ ਮਹੀਨੇ 2.4% ਜਿਹੜੀ ਉਹ ਸੀਗੀ। ਉਤੋਂ ਹੁਣ ਇਨਫਲੇਸ਼ਨ ਫਿਗਰਸ ਹੋਰ ਵੱਧ ਸਕਦੀ ਆ। ਕਾਰਨ ਉਹੀ ਆ ਜਿਹੜੀ ਟੈਰਿਫ ਦਾ ਮਸਲਾ ਜਿਹੜਾ ਆ ਉਹ ਤੁਹਾਨੂੰ ਦੱਸਿਆ ਵੀ ਆਟੋ ਗੱਡੀਆਂ ਤੋਂ ਲੈ ਕੇ ਤੇ ਆਵਾਕਾਡੋ ਤੱਕ ਸਾਰੀਆਂ ਚੀਜ਼ਾਂ ਦੇ ਪ੍ਰਾਈਸਿਸ ਆ ਉਹ ਵੱਧ ਸਕਦੇ ਆ। 70% ਕਰੂਡ ਆਇਲ ਆਪਣਾ ਜਿਹੜਾ ਆ ਬਾਹਰੋਂ ਇੰਪੋਰਟ ਹੁੰਦਾ ਹੈ, ਆਪਾਂ ਬਾਹਰਲੇ ਮੁਲਕਾਂ ਤੋਂ ਜਿਹੜਾ ਉਹ ਲੈਂਦੇ ਆ ਤੇ ਉਹਨਾਂ ਦੇ ਵਿੱਚ ਕੈਨੇਡਾ ਤੇ ਮੈਕਸੀਕੋ 70% ਜਿਹੜਾ ਉਸ ਦੇ ਵਿੱਚੋਂ ਉੱਥੋਂ ਆਉਂਦਾ ਆ। ਤੇ ਜੇ ਹੁਣ ਉਹ ਚੀਜ਼ਾਂ ਦੇ ਉੱਤੇ ਮਹਿੰਗਾਈ ਵਧੂਗੀ, ਉਹ ਚੀਜ਼ਾਂ ਮਹਿੰਗੀਆਂ ਹੋਣਗੀਆਂ, ਸੋ ਤੇਲ ਦੀਆਂ ਕੀਮਤਾਂ ਦੇ ਵਧਣ ਦੇ ਨਾਲ ਸਭ ਕੁਛ ਹੀ ਜਿਹੜਾ ਉਹ ਅੱਗੇ ਨੂੰ ਜਿਹੜਾ ਉਹ ਵੱਧਦਾ ਹੈਗਾ ਆ। ਉਧਰ ਫੈਡਰਲ ਰਿਜ਼ਰਵ ਨੇ ਇਹ ਕਲੀਅਰ ਕਰ ਦਿੱਤਾ ਵੀ ਹਾਲ ਦੀ ਘੜੀ ਜਿਹੜੇ ਇੰਟਰਸਟ ਰੇਟ ਨੂੰ ਘਟਾਉਣ ਦਾ ਸਿਲਸਿਲਾ ਆ ਉਸ ਦੇ ਉੱਤੇ ਉਹ ਵਿਰਾਮ ਲਾਉਣ ਜਾ ਰਹੇ ਆ। ਹੋਰ ਜਿਹੜੇ ਇੰਟਰਸਟ ਰੇਟ ਕੱਟਸ ਆ ਨਜ਼ਦੀਕੀ ਭਵਿੱਖ ਦੇ ਵਿੱਚ ਨਜ਼ਰ ਨਹੀਂ ਆਉਣਗੇ। ਜੀ, ਅਗਲੀ ਜਿਹੜੀ ਖਬਰ ਆ ਉਹ ਪ੍ਰੈਜ਼ੀਡੈਂਟ ਟਰੰਪ ਹੁਣਾਂ ਦੀ ਜਿਹੜੀ ਇੱਕ ਈਮੇਲ ਜਿਹੜੇ ਉਹਨਾਂ ਦੇ ਆਫਿਸ ਵੱਲੋਂ ਭੇਜੀ ਗਈ ਹੈਗੀ ਆ EMPLOYEES ਨੂੰ, ਫੈਡਰਲ EMPLOYEES ਨੂੰ, ਉਹਨਾਂ ਨੇ ਇੱਕ ਹੋਰ ਐਡੀਸ਼ਨਲ ਈਮੇਲ ਰਿਸੀਵ ਕੀਤੀ ਆ। ਫੋਰਕ ਇਨ ਦਾ ਰੋਡ ਜਿਹੜਾ ਰੈਜ਼ਿਗਨੇਸ਼ਨ ਆਫਰ ਆ ਉਹਦੇ ਸੰਬੰਧ ਦੇ ਵਿੱਚ ਫਰਵਰੀ 6 ਕਿਹਾ ਸੀ ਵੀ ਫਰਵਰੀ 6 ਤੋਂ ਪਹਿਲਾਂ ਰਿਜ਼ਾਈਨ ਕਰ ਜਾਓ ਤੇ ਤੁਹਾਨੂੰ ਸਤੰਬਰ 30 ਤੱਕ ਜੋ US ਆਫਿਸ ਆਫ ਪਰਸਨਲ ਮੈਨੇਜਮੈਂਟ ਆ ਉਹਨਾਂ ਵੱਲੋਂ ਇਹ ਦੱਸਿਆ ਗਿਆ ਸੀ ਵੀ ਤੁਹਾਨੂੰ ਤਨਖਾਹ ਮਿਲਦੀ ਰਹੂਗੀ। ਤੇ ਏਜੰਸੀ ਦੇ ਕੋਲ ਹਜੇ ਫੰਡਿੰਗ ਨਹੀਂ ਹੈਗੀ ਮਾਰਚ 14 ਤੱਕ। ਮਾਰਚ 14 ਤੋਂ ਬਾਅਦ ਉਹ ਕਾਂਗਰਸ ਨੇ ਅਪਰੂਵ ਕਰਨਾ ਹੈਗਾ। ਬਹੁਤ ਸਾਰੇ ਜਿਹੜੇ ਲੇਬਰ ਯੂਨੀਅਨਸ ਆ ਉਹ ਇਹ ਕਹਿ ਰਹੇ ਆ ਵੀ ਇਹ ਕਾਂਗਰਸ ਨੇ ਜੋ ਇਹ ਈਮੇਲ ਭੇਜੀ ਆ ਇਹਦੇ ਅਗੇਂਸਟ ਜੋ ਵੀ ਆ ਉਹਨਾਂ ਦਾ ਆਪਣਾ ਮਤਾ ਪਾਸ ਕਰ ਦੇਣਾ ਹੈ, ਇਹ ਲਾਗੂ ਨਹੀਂ ਹੋਣਾ ਹੈਗਾ। ਤੇ ਪਰ ਨੈਸ਼ਨਲ ਸਾਇੰਸ ਫਾਊਂਡੇਸ਼ਨ ਉਹਨਾਂ ਨੇ ਵੀ ਇਹ ਦੱਸਿਆ ਆ ਵੀ ਇਹ ਆਫਰ ਵੈਲਿਡ ਹੈਗੀ ਆ ਤੇ ਆਨਰਡ ਬਾਈ NSF ਹੈਗੀ ਆ। ਸੋ ਕਾਫੀ ਜਿਹੜਾ ਭੰਬਲ ਭੂਸਾ ਪਿਆ ਹੋਇਆ ਆ, ਖਾਸ ਕਰਕੇ ਜਿਹੜੇ ਫੈਡਰਲ EMPLOYEES ਆ। ਬਹੁਤ ਸਾਰੇ ਜਿਹੜੇ ਫੈਡਰਲ EMPLOYEES ਆ 25 30 ਸਾਲ ਤੋਂ ਜਿਹੜੇ ਕੰਮ ਕਰ ਰਹੇ ਆ ਉਹ ਡਰੇ ਹੋਏ ਹੈਗੇ ਆ। 17 ਦੇ ਕਰੀਬ ਇੰਸਪੈਕਟਰ ਜਨਰਲ ਟਰੰਪ ਉਹਨਾਂ ਨੇ ਫਾਇਰ ਕਰ ਦਿੱਤੇ ਆ। ਇੱਕ ਏਸ਼ੀਅਨ ਮੂਲ ਦੀ ਬੀਬੀ ਵੀ ਸੀ, ਉਹ ਕਹਿੰਦੀ ਵੀ ਤੁਸੀਂ ਏਦਾਂ ਨਹੀਂ ਕਰ ਸਕਦੇ, 30 ਡੇ ਨੋਟਿਸ ਦੇਣਾ ਪੈਂਦਾ ਹੈ ਜੋ ਲੀਗਲ ਸਾਰਾ ਕੁਝ। ਤੇ ਉਹਨੂੰ ਚੱਕ ਕੇ ਜਿਹੜਾ ਆ ਉਹਦੇ ਆਫਿਸ ਚੋਂ ਜੋ ਸ਼ੈਰਿਫਸ ਵਾਲੇ ਆ ਉਹਨਾਂ ਨੇ ਬਾਹਰ ਕੱਢਿਆ ਹੈਗਾ। ਸੋ ਇਹ ਇਸ਼ੂ ਕਾਫੀ ਵੱਡਾ ਬਣਿਆ ਆ। ਦੂਸਰੇ ਪਾਸੇ ਡੋਜ ਦੇ ਜਿਹੜੇ ਮੇਨ ਹੈਡ ਹੈਗੇ ਆ ਇਲੋਨ ਮਸਕ, ਉਹਨਾਂ ਨੂੰ ਜਿੱਥੇ ਆਫਿਸ ਮਿਲਿਆ ਉਹ ਕਹਿੰਦੇ ਵੀ ਮੈਂ ਹੁਣ ਰਾਤ ਨੂੰ ਵੀ ਉੱਥੇ ਹੀ ਸੋਇਆ ਕਰਨਾ ਆ। ਇਲੋਨ ਮਸਕ ਦਾ ਤੁਹਾਨੂੰ ਪਤਾ ਹੀ ਆ ਵੀ ਜਦੋਂ ਟੈਸਲਾ ਦੇ ਵਿੱਚ ਵੀ ਉਹ ਫਰੀਮੌਂਟ 'ਚ ਵੀ ਕੰਮ ਕਰਦੇ ਸੀ ਤੇ ਉਹ ਉੱਥੇ ਆਪਣੇ ਆਫਿਸ ਦੇ ਵਿੱਚ ਹੀ ਸੌ ਜਾਂਦੇ ਸੀ ਤੇ ਉਹਨਾਂ ਨੂੰ ਕੰਮ ਕਰਨ ਦਾ ਜਿਹੜਾ
ਬਹੁਤ ਜ਼ਿਆਦਾ ਜਿਹੜੀ ਆ એનર્ਜੀ ਹੈਗੀ ਆ। ਸੋ ਉਹ ਕਹਿੰਦੇ ਵੀ ਜਿੰਨਾ ਚਿਰ ਤੱਕ ਮੈਂ ਕਮਿਟਮੈਂਟ ਕੀਤੀ ਸੀ ਵੀ ਇੰਨੇ ਟ੍ਰਿਲੀਅਨ ਡਾਲਰ, 2 ਟ੍ਰਿਲੀਅਨ ਡਾਲਰ ਦੇ ਕਰੀਬ ਗਵਰਨਮੈਂਟ ਦੇ ਬਚਾਣੇ ਆ, ਤੇ ਸਾਰੀਆਂ ਜਿਹੜੀਆਂ ਡਿਪਾਰਟਮੈਂਟਸ ਆ ਉਹਨਾਂ ਦੇ ਵਿੱਚੋਂ ਫਾਇਰਿੰਗ ਕਰਨੀ ਆ, ਹਾਇਰਿੰਗ ਕਰਨੀ ਆ, ਤਾਂ ਕਿ ਜੋ ਉੱਥੇ ਲੋਕ ਕੰਮ ਕਰਦੇ ਆ ਉਹ ਵਧੀਆ ਕੰਮ ਕਰ ਸਕਣ। ਮੈਂ ਭਈ ਉੱਥੇ ਹੀ ਜਿਹੜੇ ਵਾਈਟ ਹਾਊਸ ਦੇ ਨਾਲ ਜਿਹੜਾ ਉਹਨਾਂ ਨੂੰ ਆਫਿਸ ਮਿਲਿਆ ਉੱਥੇ ਹੀ ਸੌਂਗਾ। ਬਿਲਕੁਲ, ਵੈਸੇ ਚਲੋ ਉਹਦਾ ਟੱਬਰ-ਟੁੱਬਰ ਹੈ ਨਹੀਂ ਆ, ਨਿਆਣਿਆਂ ਨਾਲ ਬਣਦੀ ਨਹੀਂ ਆ, ਘਰ ਵਾਲੀਆਂ ਉਹਦੀਆਂ ਪਤਾ ਨਹੀਂ ਕਿੰਨੀਆਂ ਆ, ਸੋ ਤਾਂ ਕਰਕੇ ਵੀ ਕਾਰਨ ਹੋਣਾ ਵੀ ਚਲੋ ਉੱਥੇ ਹੀ ਸੌ ਲਾ, ਘਰੇ ਨਹੀਂ ਕੋਈ ਵਾੜਦਾ ਹੋਣਾ। ਅਗਲੀ ਜਿਹੜੀ ਗੱਲ ਕਰਦੇ ਜੀ, ਕਾਸਕੋ ਵਾਲੇ ਆਪਣੀ ਆਵਰਲੀ ਪੇ ਆ ਉਸ ਨੂੰ $30 ਪ੍ਰਤੀ ਘੰਟੇ ਦੇ ਉੱਤੇ ਕਰਨ ਜਾ ਰਹੇ ਹੈਗੇ ਆ। ਕਹਿੰਦੇ ਵੀ ਬਹੁਤੇ ਯੂਐਸ ਦੇ ਜਿਹੜੇ ਸਟੋਰ ਵਰਕਰਸ ਆ ਉਹਨਾਂ ਨੂੰ ਹੁਣ ਮਿਨੀਮਮ $30 ਪ੍ਰਤੀ ਘੰਟਾ ਜਿਹੜਾ ਉਹ ਮਿਲੇਗਾ। ਸੋ $1 ਦੇ ਨਾਲ ਜਿਹੜੀ ਆ ਉਹ ਪ੍ਰਾਈਸ ਦੇ ਵਿੱਚ ਵਾਧਾ ਜਿਹੜਾ ਉਹ ਕਰਨ ਜਾ ਰਹੇ ਆ। ਕਾਸਕੋ ਟੀਮਸਟਰ ਯੂਨੀਅਨਸ ਨੇ ਇਸ ਮਹੀਨੇ ਦੇ ਵਿੱਚ ਕਿਹਾ ਸੀ, ਉਹਨਾਂ ਨੇ ਆਲਰੇਡੀ ਵੋਟ ਕਰਤਾ ਸੀਗਾ ਵੀ ਨੇਸ਼ਨ ਵਾਈਡ ਸਟ੍ਰਾਈਕ ਹੋਣੀ ਆ ਕਾਸਕੋਸ ਦੇ ਵਿੱਚ ਜੇ ਸਾਡੇ ਨਾਲ ਤੁਸੀਂ ਰੀਨੈਗੋਸ਼ੀਏਟ ਨਹੀਂ ਕਰਦੇ ਤਨਖਾਹਾਂ ਨੂੰ। ਇਸ ਯੂਨੀਅਨ ਦੇ ਵਿੱਚ 18,000 ਕਰਮਚਾਰੀ ਕਾਸਕੋ ਦੇ ਨਾਲ ਉਹਦੇ ਵਿੱਚ ਮੈਂਬਰ ਨੇ ਤੇ ਕਹਿੰਦੇ ਵੀ 85% ਮੈਂਬਰਸ ਨੇ ਵੋਟ ਕੀਤੀ ਸੀ ਵੀ ਸਟ੍ਰਾਈਕ ਕਰ ਦੇਣੀ ਜਿਹੜੀ ਉਹ ਚਾਹੀਦੀ ਹੈਗੀ ਆ। ਜਿਹੜੇ ਸਕੇਲ ਇੰਪਲਾਈਜ਼ ਆ, ਬਾਟਮ ਆਫ ਦਾ ਸਕੇਲ ਇੰਪਲਾਈਜ਼ ਆ, ਉਹਨਾਂ ਦੇ 50 ਸੈਂਟ ਜਿਹੜਾ ਆ ਉਹਨਾਂ ਦੀ ਤਨਖਾਹ ਦੇ ਵਿੱਚ ਵਾਧਾ ਹੋਊਗਾ। $20 ਤੱਕ ਜਿਹੜਾ ਆ ਉਹ ਵੀ ਪਹੁੰਚਣ ਜਾ ਰਹੇ ਆ। ਸੋ ਕਹਿੰਦੇ ਵੀ ਇਹਨਾਂ ਚੇਂਜਸ ਦੇ ਨਾਲ ਆਵਰਲੀ ਵੇਜਸ ਦੇ ਵਿੱਚ ਵਾਧਾ ਜਿਹੜਾ ਹੋਊਗਾ। CEO ਰੌਨ ਵੈਚੁਰਸ ਜਿੱਥੇ ਮੁਲਕ ਭਰ ਦੇ ਵਿੱਚ DEI ਦੇ ਉਲਟ ਮੁਹਿੰਮ ਜਿਹੜੀ ਉਹ ਚੱਲ ਰਹੀ ਆ, ਇਹ ਇੱਥੇ ਅੜ ਗਏ ਸੀਗੇ। ਕਹਿੰਦੇ ਵੀ ਅਸੀਂ ਤਾਂ ਜਿਹੜੀ ਡਾਇਵਰਸਿਟੀ ਇਨਕਲੂਜਨ ਵਾਲੀ ਆ ਉਸ ਨੂੰ ਬਰਕਰਾਰ ਰੱਖਾਂਗੇ। ਇਹ ਉਹੀ ਬੰਦੇ ਆ ਜਦੋਂ ਇਹ ਕਹਿੰਦੇ ਵੀ ਇਹਨਾਂ ਦੇ ਸੀਏ ਨੂੰ ਪਤਾ ਲੱਗਾ ਵੀ ਇਹਨਾਂ ਦੇ ਫੂਡ ਕੋਰਟ ਦੇ ਵਿੱਚ ਜਿਹੜੀ ਪੈਪਸੀ ਕੋਕ ਆ ਜਾਂ ਸੋਡਾ ਆ ਤੇ ਹੌਟ ਡੌਗ ਦੀ ਪ੍ਰਾਈਸਾਂ ਵਧਾਉਣ ਨੂੰ ਫਿਰਦੇ ਆ, ਤੇ ਇਹ ਅੜ ਗਏ ਸੀ। ਕਹਿੰਦਾ ਬਈ ਨਾ ਨਾ ਨਾ, ਇਹ ਕੰਮ ਜਿਹੜਾ ਆ ਉਹ ਨਹੀਂ ਕਰਨਾ। ਪ੍ਰਾਈਸਾਂ ਜਿਹੜੀਆਂ ਉਹ ਆਪਾਂ ਉਸ ਦੀਆਂ ਜਿਹੜੀਆਂ ਉਹ ਨਹੀਂ ਵਧਾਉਣੀਆਂ। ਆਮ ਲੋਕ ਜਿਹੜੇ ਆ ਕੇ ਖਾਂਦੇ ਆ ਉਹ ਪ੍ਰਾਈਸਾਂ ਜਿਹੜੀਆਂ ਆਪਾਂ ਉੱਥੇ ਹੀ ਰੱਖਣੀਆਂ ਹੈਗੀਆਂ। ਸੋ ਕਾਸਕੋ ਵਾਲਿਆਂ ਦੀ ਜਿਹੜੀ ਹੁਣ ਆਵਰਲੀ ਪੇ ਆ ਉਸ ਦੇ ਵਿੱਚ ਸਟੋਰ ਵਰਕਰਸ ਦੇ ਲਈ ਵਾਧਾ ਹੋਣ ਜਾ ਰਿਹਾ ਆ ਤਾਂ ਜੋ ਜਿਹੜੀ ਸਟ੍ਰਾਈਕ ਆ ਉਹ ਨਾ ਹੋਵੇ। ਇਜ਼ਰਾਈਲ ਤੇ ਗਾਜ਼ਾ ਦੇ ਵਿੱਚ ਜੋ ਪੈਲਸਤੀਨੀਅਨਸ ਆ ਉਹਨਾਂ ਨੇ ਇੱਕ ਵਾਰੀ ਫੇਰ ਆਪਣੇ ਜਿਹੜੇ ਕੈਦੀ ਆ ਛੱਡੇ ਹੈਗੇ ਆ। ਪੈਲਸਤੀਨੀਅਨ ਏਰੀਆ ਦੇ ਵਿੱਚ ਹਮਾਸ ਵਾਲਿਆਂ ਨੇ ਇਜ਼ਰਾਈਲ ਦੇ 7 ਦੇ ਕਰੀਬ ਜੋ ਕੈਦੀ ਸੀ ਉਹ ਛੱਡੇ ਆ। ਉਹ ਕਹਿੰਦੇ 3 ਹੋਰ ਇਸ ਵੀਕਐਂਡ ਦੇ ਦੌਰਾਨ ਛੱਡਣ ਜਾ ਰਹੇ ਆ। ਉਧਰ ਇਜ਼ਰਾਈਲ ਵਾਲਿਆਂ ਨੇ ਇੱਕ ਦਿਨ ਡਿਲੇ ਕਰ ਦਿੱਤਾ ਸੀ ਵੀ ਜਿਸ ਹਿਸਾਬ ਦੇ ਨਾਲ ਸ਼ੋਅ ਕੀਤਾ ਸੀ ਜਿਹੜੇ ਕੈਦੀ ਆ ਉਹਨਾਂ ਨੂੰ ਛੱਡਣ ਦਾ ਹਮਾਸ ਵੱਲੋਂ, ਅਸੀਂ ਉਹਦੇ ਕਰਕੇ ਡਿਲੇ ਕਰ ਰਹੇ ਆ। ਉਹਦੇ ਚ ਬੜੀ ਉਹਦੀ ਜਿੱਤ ਇੱਕ ਤਰ੍ਹਾਂ ਦੇ ਨਾਲ ਸ਼ੋਅ ਕੀਤੀ ਸੀ ਜੋ ਖਾਨ ਯੂਨਿਸ ਗਾਜ਼ਾ ਸਟ੍ਰਿਪ ਦਾ ਏਰੀਆ ਉੱਥੇ। ਤੇ ਹੁਣ 110 ਪੈਲਸਤੀਨੀਅਨ ਪ੍ਰਿਜ਼ਨਰਸ ਨੂੰ ਛੱਡ ਦਿੱਤਾ ਗਿਆ ਆ। ਜਿਹੜਾ ਸੀਜ਼ ਫਾਇਰ ਐਗਰੀਮੈਂਟ ਆ ਹਜੇ ਪੂਰੀ ਤਰ੍ਹਾਂ ਲਾਗੂ ਹੈਗਾ। ਤੇ ਹਮਾਸ ਨੇ ਇਹ ਵੀ ਕਨਫਰਮ ਕੀਤਾ ਇੱਕ ਮੁਹੰਮਦ ਡੇਫ ਜੋ ਉਹਨਾਂ ਦਾ ਮਿਲਟਰੀ ਵਿੰਗ ਦਾ ਹੈਡ ਸੀਗਾ, ਉਹ ਕਹਿੰਦੇ ਇੱਕ ਤਰ੍ਹਾਂ ਨਾਲ ਮਾਸਟਰਮਾਈਂਡ ਵੀ ਸੀ ਅਕਤੂਬਰ 7 ਅਟੈਕ ਦਾ, ਤੇ ਉਸ ਨੂੰ ਜਿਹੜਾ ਆ ਇਜ਼ਰਾਈਲ ਵਾਲਿਆਂ ਨੇ ਛੱਡਿਆ ਹੈਗਾ ਆ। ਸੋ ਉੱਥੇ ਜਦੋਂ ਲੋਕ ਵਾਪਸ ਹੁਣ ਆਪਣੇ ਘਰਾਂ ਦੇ ਵਿੱਚ ਜਾ ਰਹੇ ਆ ਤੇ ਪੂਰੀ ਤਰ੍ਹਾਂ ਜਿਹੜਾ ਫਲੈਟ ਹੋਇਆ ਆ, ਬਹੁਤ ਹੀ ਜ਼ਿਆਦਾ ਤਬਾਹੀ ਮਚੀ ਹੋਈ ਹੈਗੀ ਆ। ਜੀ ਬਿਲਕੁਲ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਚੱਲ ਰਹੀਆਂ ਆ। ਮੈਟਾ ਦਾ WhatsApp ਇਹ ਕਹਿ ਰਿਹਾ ਹੈ ਵੀ ਇਜ਼ਰਾਈਲੀ ਜਿਹੜਾ ਸਪਾਈਵੇਅਰ ਕੰਪਨੀ ਪੈਰਾਗਨ ਆ ਉਹਨਾਂ ਨੇ ਇਹਨਾਂ ਦੇ ਯੂਜ਼ਰਸ ਨੂੰ ਟਾਰਗੇਟ ਕੀਤਾ ਆ। ਇਜ਼ਰਾਈਲ ਦੇ ਦੁਆਰਾ ਖੂਫੀਆ ਤੌਰ ਦੇ ਉੱਤੇ ਲੋਕਾਂ ਦੇ ਵਿੱਚ ਐਪਾਂ ਜਾਂ ਕਹਿ ਲਓ ਵੀ ਉਹਨਾਂ ਦੇ ਉੱਤੇ ਜਸੂਸੀ ਕਰਨੀ ਹੈ ਕੋਈ ਨਵੀਂ ਚੀਜ਼ ਨਹੀਂ ਹੈਗੀ। ਇਸ ਤੋਂ ਪਹਿਲਾਂ ਵੀ ਇੱਕ ਇਜ਼ਰਾਈਲੀ ਕੰਪਨੀ ਇਸੇ ਤਰੀਕੇ ਦੇ ਨਾਲ ਆਈ ਸੀ ਜਿਸ ਨੂੰ ਬਹੁਤ ਸਾਰੀਆਂ ਸਟੇਟਸ ਤੋਂ ਭਾਵ ਵੀ ਬਹੁਤ ਸਾਰੇ ਮੁਲਕਾਂ ਨੇ ਵਰਤਿਆ ਸੀ। ਉਹਨਾਂ ਦੇ ਕਹਿ ਲਓ ਵੀ ਉਲਟ ਬੋਲਣ ਵਾਲੇ ਜਾਂ ਜੋ ਉਹਨਾਂ ਮੁਲਕਾਂ ਨੂੰ ਲੱਗਦਾ ਆ ਵੀ ਇਹ ਸਾਡੇ ਉਲਟ ਬੋਲਦੇ ਆ ਜਾਂ ਜਿਹੜੇ ਕੋਈ ਐਕਟਿਵਿਸਟ ਹੁੰਦੇ ਆ ਉਹਨਾਂ ਦੇ ਫੋਨਸ ਦੇ ਵਿੱਚ ਉਹਨਾਂ ਨੇ ਉਹ ਪਵਾਏ ਸੀਗੇ। ਹੁਣ ਮੈਟਾ ਦਾ ਜਿਹੜਾ WhatsApp ਚੈਟ ਸਰਵਿਸ ਆ ਉਹਨਾਂ ਨੇ ਦੱਸਿਆ ਵੀ ਜਿਹੜੀ ਇਜ਼ਰਾਈਲ ਦੀ ਕੰਪਨੀ ਪੈਰਾਗਨ ਸੋਲਿਊਸ਼ਨ ਆ
ਉਹਨਾਂ ਨੇ ਬਹੁਤ ਸਾਰੇ ਜਿਹੜੇ ਯੂਜ਼ਰਸ ਨੂੰ ਇਸ ਦੇ ਪ੍ਰਤੀ ਜਿਹੜਾ ਉਹ ਟਾਰਗੇਟ ਕੀਤਾ, ਜਿਨ੍ਹਾਂ ਵਿੱਚ ਮੋਸਟਲੀ ਜਰਨਲਿਸਟ ਤੇ ਜਿਹੜੇ ਸਿਵਲ ਸੁਸਾਇਟੀ ਦੇ ਮੈਂਬਰਸ ਆ ਉਹ ਸ਼ਾਮਲ ਹੈਗੇ ਆ। ਇਹ ਜਿਹੜੇ WhatsApp ਦੇ ਅਧਿਕਾਰੀ ਨੇ ਜਿਹੜੀ ਉਹ ਜਾਣਕਾਰੀ ਦਿੱਤੀ ਆ, ਤੇ ਨਾਲ ਹੀ ਉਹਨਾਂ ਨੇ ਕਹਿੰਦੇ ਵੀ ਅਸੀਂ ਚਿੱਠੀ ਘੱਲੀ ਆ ਸੀਜ਼ ਐਂਡ ਡਿਜ਼ਿਸਟ ਦੀ, ਵੀ ਇਦਾਂ ਦੀ ਜਿਹੜੀ ਹੈਕਿੰਗ ਆ ਲੋਕਾਂ ਦੀ WhatsApp ਦੇ ਉੱਤੇ ਕਰਨੀ ਜਿਹੜੀ ਉਹ ਬੰਦ ਕਰੋ। ਪੈਰਾਗਨ ਨੇ ਇਸ ਦੇ ਉੱਤੇ ਕਮੈਂਟ ਕਰਨ ਤੋਂ ਨਾ ਜਿਹੜੀ ਉਹ ਕਰ ਦਿੱਤੀ ਹੈਗੀ ਆ। ਸੋ ਇਹ ਚੀਜ਼ ਇਸ ਟਾਈਮ ਸਾਹਮਣੇ ਆ ਰਹੀ ਆ। ਸਪਾਈਵੇਅਰ ਮਰਚੈਂਟ ਇਹ ਹਾਈ ਐਂਡ ਸਰਵੇਲੈਂਸ ਸੌਫਟਵੇਅਰ ਕਹਿੰਦੇ ਵੀ ਸਰਕਾਰਾਂ ਨੂੰ ਜਿਹੜਾ ਉਹ ਜ਼ਿਆਦਾਤਰ ਵੇਚਦੇ ਨੇ, ਜੋ ਕਿ ਜਿਨ੍ਹਾਂ ਦੇ ਉੱਤੇ ਨਜ਼ਰਸਾਨੀ ਰੱਖਣੀ ਹੁੰਦੀ ਹੈ ਜਿਨ੍ਹਾਂ ਸਰਕਾਰਾਂ ਨੇ, ਉਹਨਾਂ ਦੇ ਫੋਨਸ ਦੇ ਵਿੱਚ ਇਹ ਸਪਾਈਵੇਅਰ ਨੂੰ ਪਾ ਦਿੰਦੇ ਨੇ ਤਾਂ ਜੋ ਉਹਨਾਂ ਦੀ ਹੈਕਿੰਗ ਕਰਕੇ ਉਹਨਾਂ ਦੇ ਉੱਤੇ ਨਜ਼ਰ ਜਿਹੜੀ ਉਹ ਰੱਖੀ ਜਾ ਸਕੇ। ਜਰਨਲਿਸਟ, ਐਕਟਿਵਿਸਟ, ਆਪੋਜੀਸ਼ਨ ਪੋਲੀਟੀਸ਼ੀਅਨ ਤੇ ਕਹਿੰਦੇ ਵੀ ਘੱਟੋ ਘੱਟ 50 ਜਿਹੜੇ US ਦੇ ਅਧਿਕਾਰੀ ਆ ਉਹਨਾਂ ਦੇ ਫੋਨਸ ਦੇ ਵਿੱਚ ਇਹ ਜਿਹੜੇ ਸਪਾਈ ਟੂਲ ਆ ਇਸ ਟਾਈਮ ਬਾਰ-ਬਾਰ ਜਿਹੜੇ ਉਹ ਡਿਸਕਵਰ ਕੀਤੇ ਗਏ ਹੈਗੇ ਆ। ਪੈਰਾਗਨ ਜਿਸ ਨੂੰ ਇੱਕ ਫਲੋਰੀਡਾ ਬੇਸਡ ਇਨਵੈਸਟਮੈਂਟ ਗਰੁੱਪ AE ਇੰਡਸਟਰੀਅਲ ਪਾਰਟਨਰਸ ਨੇ ਅਕਵਾਇਰ ਜਿਹੜਾ ਉਹ ਕੀਤਾ ਸੀ, ਉਹਨਾਂ ਨੇ ਆਪਣੀ ਜਿਹੜੀ ਪੋਜੀਸ਼ਨ ਆ ਜਿਹੜੀ ਆ ਪਬਲਿਕਲੀ ਇਸ ਇੰਡਸਟਰੀ ਦੇ ਵਿੱਚ ਇੱਕ ਰਿਸਪੌਂਸਿਬਲ ਪਲੇਅਰ ਦੇ ਉੱਤੇ ਤੌਰ ਦੇ ਉੱਤੇ ਦਿਖਾਉਣ ਦੀ ਕੋਸ਼ਿਸ਼ ਕੀਤੀ ਆ, ਪਰ ਇੱਕ ਵਾਰੀ ਫਿਰ ਕਲੀਅਰ ਕਰ ਦਿੱਤਾ ਵੀ WhatsApp ਦੇ ਉੱਤੇ ਇਸ ਤਰੀਕੇ ਦੀਆਂ ਜਸੂਸੀ ਦੀਆਂ ਘਟਨਾਵਾਂ, ਹੈਕਿੰਗ ਦੀਆਂ ਘਟਨਾਵਾਂ ਇੱਕ ਹੋਰ ਇਜ਼ਰਾਈਲੀ ਜਿਹੜਾ ਕਹਿ ਸਕਦੇ ਵੀ ਸਪਾਈਵੇਅਰ ਕੰਪਨੀ ਆ ਉਸ ਦੁਆਰਾ ਕੀਤੀ ਗਈ ਹੈਗੀ ਆ। ਬਾਕੀ ਇਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਹਾਂ। ਵਾਈਟ ਹਾਊਸ ਦੇ ਵਿੱਚ ਸੈਨੇਟ ਵੱਲੋਂ ਜਿਹੜੀ ਕਨਫਰਮੇਸ਼ਨ ਹੀਅਰਿੰਗ ਚੱਲ ਰਹੀ ਆ ਕੈਸ਼ ਪਟੇਲ ਦੀ FBI ਨੂੰ ਜਿਹੜਾ ਉਹਨਾਂ ਦੀ FBI ਦੇ ਡਾਇਰੈਕਟਰ ਦੇ ਲਈ, ਇਸੇ ਤਰ੍ਹਾਂ ਤੁਲਸੀ ਗੈਬਰਟ ਡਾਇਰੈਕਟਰ ਆਫ ਇੰਟੈਲੀਜੈਂਸ, ਉਹਨਾਂ ਨੂੰ ਕਾਫੀ ਤੱਤੇ ਸਵਾਲ ਜਿਹੜੇ ਆ ਪੁੱਛੇ ਜਾ ਰਹੇ ਆ, ਖਾਸ ਕਰਕੇ ਸਨੋਡਨ ਦੇ ਮਾਮਲੇ ਦੇ ਵਿੱਚ। ਤੇ ਸੀਰੀਆ ਦੇ ਵਿੱਚ ਉਹਦੇ ਵਿੱਚ ਕਿਹਾ ਵੀ ਮੇਰੇ ਕਈ ਹੇਟਰ ਵੀ ਹੈਗੇ ਆ, ਮੈਨੂੰ ਕਈ ਮੋਦੀ ਨਾਲ ਵੀ ਜੋੜਦੇ ਆ, ਹੋਰ ਰਸ਼ੀਆ ਨਾਲ ਵੀ ਜੋੜਦੇ ਹੈਗੇ ਆ। ਇਸੇ ਤਰ੍ਹਾਂ ਜੋ ਹੈਲਥ ਸੈਕਟਰੀ ਕੈਨੇਡੀ ਆ, ਉਹਨਾਂ ਦੀ ਵੀ, ਤਿੰਨਾਂ ਦੀ ਜਿਹੜੀ ਹੀਅਰਿੰਗ ਆ ਇਸ ਟਾਈਮ ਚੱਲ ਰਹੀ ਆ। ਜਦੋਂ ਹੀ ਕਿਸੇ ਦੀ ਵੀ ਕਨਫਰਮੇਸ਼ਨ ਹੁੰਦੀ ਆ ਉਸ ਟਾਈਮ ਦੇ ਉੱਤੇ ਆਪਾਂ ਜ਼ਰੂਰ ਤੁਹਾਡੇ ਨਾਲ ਉਹ ਸਾਂਝਾ ਕਰਾਂਗੇ। ਜੀ ਬਿਲਕੁਲ, ਤੇ ਹੁਣ ਲੈਣੇ ਇਜਾਜ਼ਤ, ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।